ਉੱਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਤੇ ਫੇਸਬੁੱਕ ਤੇ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 5 ਤਰੀਕ ਆ, ਦਿਨ ਬੁੱਧਵਾਰ ਆ ਤੇ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ, ਸਹਿਯੋਗੀਆਂ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਜਿਹੜਾ ਆ ਉਹ ਮਦਦ ਕੀਤੀ ਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਨੂੰ ਹਰ ਤਰੀਕੇ ਦੀ ਜਿਹੜੀ ਇੰਸ਼ੋਰੈਂਸ ਕਰਵਾ ਸਕਦੇ ਹੋ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਨੂੰ ਸੰਪਰਕ ਕਰੋ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ ਕਲੋਵਿਸ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਅਮਰਜੀਤ ਸਿੰਘ ਦੋਸਾਂਝ, ਸਤਨਾਮ ਸਿੰਘ, ਮਲਕੀਤ ਸਿੰਘ ਪਾਵਲਾ, ਪਰਮਜੀਤ ਕੌਰ ਪਾਵਲਾ, ਅਮਰਜੀਤ ਸਿੰਘ ਬੈਂਸ ਯੂਬਾ ਸਿਟੀ, ਅਮਰਜੀਤ ਸਿੰਘ ਸਟਾਕਟਨ, ਗੁਰਮੇਲ ਸਿੰਘ, ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਵਿੰਦਰ ਸਿੰਘ ਟੈਨਸੀ, ਕੁਲਵਿੰਦਰ ਸਿੰਘ ਸਟਾਕਟਨ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਦਲਜੀਤ ਮੰਡ ਵਾਸ਼ਿੰਗਟਨ, ਹਰਭਜਨ ਸਿੰਘ ਸਿੱਧੂ ਟੈਕਸਸ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਆਪਾਂ ਕੱਲ੍ਹ ਵੀ ਦੱਸਿਆ ਸੀ, ਲੈਬਨਾਨ ਦੇ ਸ਼ਹਿਰ ਬੈਰੂਤ ਜਿਹੜਾ ਆ ਉੱਥੇ ਬਹੁਤ ਵੱਡਾ ਐਕਸਪਲੋਜ਼ਨ ਹੋਇਆ, ਜਿੱਥੇ ਕਿ 2750 ਟਨ ਦੇ ਕਰੀਬ ਅਮੋਨੀਅਮ ਨਾਈਟ੍ਰੇਟ ਉਹਨਾਂ ਨੇ ਇੱਕ ਵੇਅਰਹਾਊਸ ਸਟੋਰ ਕੀਤਾ ਹੋਇਆ ਸੀ। ਉਸ ਤੋਂ ਬਾਅਦ ਹੁਣ ਤੱਕ ਜਿੰਨੀਆਂ ਰਿਪੋਰਟਸ ਆਈਆਂ, ਕਹਿੰਦੇ 100 ਤੋਂ ਵੱਧ ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਫੱਟੜ ਹੋਏ ਹੈਗੇ। 4000 ਦੇ ਕਰੀਬ 3 ਲੱਖ ਲੋਕ ਜਿਹੜੇ ਆ ਡਿਸਪਲੇਸ ਹੋਇਆ, ਉੱਥੋਂ ਉਹਨਾਂ ਨੂੰ ਮੂਵ ਕਰਨਾ ਪਿਆ ਹੈਗਾ। ਕਈ ਕਿਲੋਮੀਟਰ ਤੱਕ ਜਿਹੜੀਆਂ ਆ ਬਿਲਡਿੰਗਾਂ ਕਹਿੰਦੇ ਹਵਾ ਦੇ ਵਿੱਚ ਉੱਡਦੀਆਂ ਦੇਖੀਆਂ ਗਈਆਂ। ਸ਼ੀਸ਼ੇ, ਵਿੰਡੋਜ਼ ਜਿਹੜੀਆਂ ਘਰਾਂ ਦੇ ਉਹ ਟੁੱਟ ਗਏ ਕਈ ਕਿਲੋਮੀਟਰ ਤੱਕ। ਈਵਨ 15-20 ਕਿਲੋਮੀਟਰ ਦੂਰ ਤੱਕ ਵੀ ਕਹਿੰਦੇ ਇੱਦਾਂ ਫੀਲ ਹੋਇਆ ਵੀ ਜਿੱਦਾਂ 3.8 ਅਸ਼ਾਰੀਆ ਦਾ ਜਿਹੜਾ ਆ ਅਰਥਕੁਏਕ ਆਇਆ ਹੋਵੇ। ਜੀ ਬਿਲਕੁਲ, ਇਹ ਬਹੁਤ ਹੀ ਭਿਆਨਕ ਜਿਹੜਾ ਆ ਇਹ ਜਿਹੜਾ ਹੋਇਆ ਆ, ਬਲਾਸਟ ਹੋਇਆ, ਧਮਾਕਾ ਹੋਇਆ ਆ, ਜਿਸ ਦੇ ਵਿੱਚ ਸੈਂਕੜੇ ਲੋਕ ਜਿਹੜੇ ਹਰਜੋਤ ਸਿੰਘ ਜੀ ਮਾਰੇ ਜਾਣੇ ਆ। ਜਿਉਂ-ਜਿਉਂ ਰਿਪੋਰਟਾਂ ਆਉਂਦੀਆਂ ਜਾਣੀਆਂ, ਜਿਉਂ-ਜਿਉਂ ਲੋਕਾਂ ਨੂੰ ਉਹਨਾਂ ਨੇ ਲੱਭਣਾ ਜਿਹੜਾ ਉਹ ਹੁਣ ਸ਼ੁਰੂ ਕਰਨਾ ਆ। ਜਿੱਡਾ ਵੱਡਾ ਇਹ ਬਲਾਸਟ ਸੀ, ਜੇ ਕਿਸੇ ਨੇ ਇਸ ਦੀ ਵੀਡੀਓ ਦੇਖੀ ਹੋਵੇ, ਕਿਉਂਕਿ ਇਸ ਟਾਈਮ ਸਾਰੇ ਪਾਸੇ ਉੱਦਾਂ ਹੀ ਘੁੰਮ ਤਾਂ ਰਹੀ ਆ ਵੀ ਇੰਨੀ ਜ਼ਿਆਦਾ ਸ਼ੌਕ ਵੇਵ ਅੱਖਾਂ ਦੇ ਨਾਲ ਜਿਹੜੀ ਉਹ ਦੇਖਣੀ ਬਹੁਤ ਘੱਟ ਹੁੰਦੀ ਆ। ਕਿੰਨੀਆਂ ਵੀਡੀਓ ਦੂਰੋਂ ਦੀਆਂ ਜਿਹੜੀਆਂ ਉਹ ਆਈਆਂ ਆ, ਕੋਈ ਟਰੈਵਲ ਕਰ ਰਿਹਾ ਸੀ, ਡਰਾਈਵ ਕਰ ਰਿਹਾ ਸੀ, ਅੱਗ ਲੱਗੀ ਦੇਖ ਕੇ ਉਹਦੀ ਵੀਡੀਓ ਬਣਾ ਰਿਹਾ ਸੀਗਾ, ਕਾਫੀ ਉਸ ਤੋਂ ਕਈ ਕਿਲੋਮੀਟਰ ਦੂਰ ਜਿਹੜਾ ਉਹ ਸੀਗਾ। ਅਤੇ ਜਦ ਉਹ ਸਾਰੇ ਨੂੰ ਅਚਾਨਕ ਇਕੱਠਾ ਧਮਾਕਾ ਹੋਇਆ, ਜਿਹਦਾ ਨਿਊਕਲੀਅਰ ਬਲਾਸਟ ਵਾਂਗੂ ਮਸ਼ਰੂਮ ਕਲਾਊਡ ਜਿਹਾ ਜਿਹੜਾ ਉਹ ਬਣ ਜਾਂਦਾ ਆ, ਉੱਦਾਂ ਦਾ ਜਿਹੜਾ ਉਹ ਬਣਿਆ। ਅਤੇ ਸ਼ੌਕ ਵੇਵ ਜਦੋਂ ਉਸਦੀ ਗੱਡੀ ਤੱਕ ਪਹੁੰਚੀ, ਜਿਹੜਾ ਕਿ ਕਈ ਕਿਲੋਮੀਟਰ ਦੂਰ ਸੀ, ਉਸ ਗੱਡੀ ਪੂਰੀ ਤਰ੍ਹਾਂ ਹਿੱਲ ਗਈ, ਸ਼ੀਸ਼ੇ ਉਹਦੇ ਟੁੱਟ ਗਏ ਅਤੇ 에ਅਰ ਬੈਗ ਸਾਰੇ ਜਿਹੜੇ ਉਸ ਗੱਡੀ ਦੇ ਡਿਪਲੋਏ ਹੋ ਗਏ ਸੀਗੇ। ਸੋ ਇੰਨਾ ਜ਼ਿਆਦਾ ਭਿਆਨਕ ਜਿਹੜਾ ਇਹ ਸੀਗਾ, ਝਟਕਾ ਸੀਗਾ, ਧਮਾਕਾ ਸੀਗਾ। ਅਤੇ ਹਰਜੋਤ ਸਿੰਘ ਜੀ ਜਿਹੜੇ ਤਾਂ ਉਸਦੇ ਇਰਦ ਗਿਰਦ ਦੇ ਥੋੜ੍ਹੇ ਹੀ ਜਿਹੜੇ ਮੀਟਰਾਂ ਦੇ ਜਿਹੜੇ ਰੇਡੀਅਸ ਦੇ ਵਿੱਚ ਹੋਣਗੇ, ਜੇ ਕੋਈ ਉੱਥੇ ਇਨਸਾਨ, ਜਾਨਵਰ ਕੁਛ ਵੀ ਹੋਇਆ, ਉਸ ਦਾ ਕੁਛ ਨਹੀਂ ਜਿਹੜਾ ਮਿਲਣਾ, ਇੱਦਾਂ ਜਿਹੜਾ ਆ ਉਹ ਮੰਨਿਆ ਜਾ ਰਿਹਾ ਹੈਗਾ ਆ। ਪੂਰੀ ਤਰ੍ਹਾਂ ਨੈਸਤੋ ਨਬੂਦ ਜਿਹੜਾ ਆ ਇਹ ਉਸਨੇ ਉੱਥੇ ਬਣਾ ਦਿੱਤਾ ਹੈ। ਖੰਡਰ ਦੇ ਖੰਡਰ ਜਿਹੜੇ ਆ ਉਹ ਹੋ ਗਏ ਆ, ਬਿਲਕੁਲ ਸਮੁੰਦਰ ਦੇ ਕੰਢੇ ਦੇ ਉੱਤੇ ਇਹ ਜਿਹੜੀ ਉਹ ਫੈਕਟਰੀ ਸੀਗੀ। 2016 ਦੇ ਵਿੱਚ ਇਸ ਦੇ ਨਾਲ ਇੱਕ ਰੋਚਕ ਜਾਣਕਾਰੀ ਇਹ ਵੀ ਆ ਵੀ 2016 ਦੇ ਵਿੱਚ ਹਜ਼ਬੁੱਲਾ ਵਾਲਿਆਂ ਨੇ ਇਸੇ ਹੀ ਜਿਹੜੇ ਪਲਾਂਟ ਦੇ ਉੱਤੇ ਜਿੱਥੇ ਅਮੋਨੀਆ ਇਸ ਤਰੀਕੇ ਦੇ ਨਾਲ ਇਹਨਾਂ ਨੇ ਸਟੋਰ ਕਰਕੇ ਰੱਖਿਆ ਆ, ਉੱਥੇ ਜਿਹੜਾ ਮਿਜ਼ਾਈਲ ਸੁੱਟਣ ਦੀ ਧਮਕੀ ਵੀ ਇੱਕ ਟਾਈਮ ਦੇ ਉੱਤੇ ਜਿਹੜੀ ਉਹ ਦਿੱਤੀ ਸੀਗੀ। ਸੋ ਇਹ ਵੀ ਇੱਕ ਚੀਜ਼ ਇਸ ਦੇ ਨਾਲ ਜਿਹੜੀ ਉਹ ਜੁੜੀ ਹੋਈ ਆ। ਅਤੇ ਉਸ ਧਮਕੀ ਤੋਂ ਬਾਅਦ ਦੇ ਵਿੱਚ ਜਿਹੜੇ ਲੈਬਨਾਨ ਵਾਲੇ ਆ, ਉਹਨਾਂ ਨੇ ਕਿਹਾ ਸੀਗਾ ਵੀ ਇਹਨੂੰ ਕਿਉਂ ਨਹੀਂ ਆਪਾਂ ਜਿਹੜਾ ਰੇਗਿਸਤਾਨ ਦੇ ਵਿੱਚ ਜਿਹੜਾ ਪਰੇ ਕਰਕੇ ਬਣਾ ਦਿੰਦੇ, ਮੂਵ ਕਰ ਦਿੰਦੇ। ਪਰ ਲੱਗਦਾ ਆ ਵੀ ਉੱਥੇ ਵੀ ਰੌਲਾ ਜ਼ਿਆਦਾ ਆ, ਗੱਲਾਂ ਜ਼ਿਆਦਾ ਆ, ਅਤੇ ਕੰਮ ਜਿਹੜਾ ਉਹ ਘੱਟ ਆ। ਅਤੇ ਇੰਨੀ ਘਣੀ ਵਸੋਂ ਦੇ ਵਿੱਚ ਇੰਨਾ ਜ਼ਿਆਦਾ ਐਕਸਪਲੋਸਿਵ ਮਟੀਰੀਅਲ ਜਿਹੜਾ ਆ ਉਹ ਪਿਆ ਸੀ, ਜਿਸ ਦੇ ਕਰਕੇ ਇਸ ਦੇ ਵਿੱਚ ਹੁਣ ਉਸ ਦੀ ਜਾਂਚ ਹੀ ਚੱਲ ਰਹੀ ਆ ਵੀ ਇਹ ਅਚਾਨਕ ਲੱਗੀ ਕਿਤੇ ਦੁਰਘਟਨਾ ਆ, ਜਾਂ ਇਸ ਘਟਨਾ ਨੂੰ ਕਿਸੇ ਨੇ ਤਰੀਕੇ ਦੇ ਨਾਲ ਕੋਈ ਅੰਜਾਮ ਤਾਂ ਨਹੀਂ ਜਿਹੜਾ ਇਹ
ਦਿੱਤਾ ਹੈਗਾ। ਸੋ ਇਹ ਵੀ ਇੱਕ ਇਸ ਟਾਈਮ ਖਤਰਾ ਜਿਹੜਾ ਉਹ ਬਣਿਆ ਪਿਆ ਆ। ਕੱਲ੍ਹ ਆਪਣੇ ਜਿਹੜੇ ਸੈਕਟਰੀ ਆਫ ਸਟੇਟ ਮਾਈਕ ਪੋਂਪੇਓ ਆ, ਉਹਨਾਂ ਨੇ ਲੈਬਨਾਨ ਨੂੰ ਕਿਹਾ ਵੀ ਤੁਹਾਨੂੰ ਜਿਸ ਵੀ ਤਰੀਕੇ ਦੀ ਜਿਹੜੀ ਜ਼ਰੂਰਤ ਹੋਵੇਗੀ ਉੱਦਾਂ ਦੀ ਮਦਦ ਜਿਹੜੀ ਆ ਅਸੀਂ ਕਰਨ ਦੇ ਲਈ ਤੁਹਾਡੀ ਤਿਆਰ ਹੈਗੇ ਹਾਂ। ਜੀ, ਸੋ ਬਿਲਕੁਲ ਉਹਨਾਂ ਨੇ ਇਨਵੈਸਟੀਗੇਸ਼ਨ ਆਰਡਰ ਕੀਤੀ 5 ਦਿਨਾਂ ਦੇ ਵਿੱਚ, ਕਹਿੰਦੇ ਫਾਈਂਡ ਆਊਟ ਕੀਤਾ ਜਾਊਗਾ। ਇਮੀਡੀਏਟ ਕ੍ਰਾਈਸਿਸ ਜਿਹੜਾ ਉੱਥੇ ਹੈਗਾ ਆ ਉਹ ਹੋਮਲੈਸਨੈਸ, ਹੈਲਥ ਅਤੇ ਮੈਡੀਕਲ ਸਰਵਿਸਿਜ਼ ਨੂੰ ਲੈ ਕੇ ਆ। ਕਹਿੰਦੇ ਵੀ ਇੰਨਾ ਇਹ ਭਿਆਨਕ ਅਮੋਨੀਅਮ ਨਾਈਟ੍ਰੇਟ ਹੁੰਦਾ ਆ। ਪਿੱਛੇ ਜਦੋਂ ਓਕਲਾਹੋਮਾ ਦੇ ਵਿੱਚ ਇੱਕ ਬੰਬ ਬਲਾਸਟ ਹੋਇਆ ਸੀ, ਉਹ ਸਿਰਫ 2 ਟਨ ਉਸ ਨੇ ਇੱਕ ਜਿਹੜਾ ਰਾਈਡਰ ਦਾ ਟਰੱਕ ਸੀ ਉਹਦੇ ਵਿੱਚ ਰੱਖਿਆ ਹੋਇਆ ਸੀ, ਅਤੇ ਉਹਦੇ ਨਾਲ 168 ਲੋਕਾਂ ਦੀ ਮੌਤ ਹੋਈ ਸੀ। ਪੂਰੀ ਦੀ ਪੂਰੀ ਜਿਹੜੀ ਉਹ ਫੈਡਰਲ ਬਿਲਡਿੰਗ ਆ ਉਹ ਡਿੱਗ ਪਈ ਸੀ। ਸੋ ਇਹ ਦੇਖੋ ਵੀ ਕਿੰਨੇ ਟਨ ਜਿਹੜਾ ਸੀਗਾ 2750 ਟਨ, ਅਤੇ ਉਹਦਾ ਕਿੰਨਾ ਜ਼ਿਆਦਾ ਜਿਹੜਾ ਇੰਪੈਕਟ ਪਿਆ ਹੋਊਗਾ। ਸੋ ਇਹ ਬਹੁਤ ਹੀ ਭਿਆਨਕ ਜਿਹੜਾ ਹਾਦਸਾ ਉੱਥੇ ਵਾਪਰਿਆ ਹੈਗਾ। ਜੀ ਬਿਲਕੁਲ ਜੀ, ਅਤੇ ਹਰਜੋਤ ਸਿੰਘ ਜੀ, ਅੱਜ ਦਾ ਦਿਨ ਸਿੱਖਾਂ ਦੇ ਲਈ ਅਮਰੀਕਾ ਦੇ ਵਿੱਚ ਇਹ ਵੀ ਇੱਕ ਦਰਦਮਈ ਦਿਨ ਜਿਹੜਾ ਉਹ ਹੈਗਾ ਆ। 5 ਅਗਸਤ ਨੂੰ ਓਕ ਕ੍ਰੀਕ ਵਿਸਕੌਨਸਨ ਦੇ ਵਿੱਚ ਜਿਹੜਾ ਸਿੱਖਾਂ ਦੇ ਗੁਰਦੁਆਰੇ ਦੇ ਉੱਤੇ ਜਿਹੜਾ ਉਹ ਹਮਲਾ ਕੀਤਾ ਗਿਆ ਸੀਗਾ, ਜਿਸ ਦੇ ਵਿੱਚ ਉਸ ਟਾਈਮ ਦੇ ਉੱਤੇ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਲੋਕ ਸੀਗੇ, ਕੁਛ ਗੁਰੂ ਘਰ ਦੇ ਸੇਵਾਦਾਰ ਸੀਗੇ ਅਤੇ ਕੁਛ ਜਿਹੜੇ ਆ ਪ੍ਰਬੰਧਕੀ ਕਮੇਟੀ ਦੇ ਵਿੱਚ ਸੀਗੇ, ਉਹਨਾਂ ਦੀ ਜਿਹੜੀ ਉੱਥੇ ਮੌਤ ਹੋਈ ਸੀ। ਅੱਜ ਤੋਂ ਕਿੰਨੇ ਵਰ੍ਹੇ ਪਹਿਲਾਂ ਜਿਹੜਾ ਹਰਜੋਤ ਸਿੰਘ ਜੀ ਇਹ ਓਕ ਕ੍ਰੀਕ ਦੀ ਜਿਹੜੀ ਇਹ ਦੁਰਘਟਨਾ, ਇਹ ਹਾਦਸਾ, ਇਹ ਹਮਲਾ ਜਿਹੜਾ ਹੈ ਉਸ ਦੇ ਉੱਤੇ ਇਹ ਹੋਇਆ ਸੀਗਾ। ਸੋ ਉਸ ਨੂੰ ਅੱਜ ਵੀ ਯਾਦ ਕਰਦੇ ਹੋਏ ਅੱਖਾਂ ਜਿਹੜੀਆਂ ਉਹ ਨਮ ਹੋ ਜਾਂਦੀਆਂ ਆ ਵੀ ਕਿਸ ਤਰੀਕੇ ਦੇ ਨਾਲ ਇੱਕ ਚਿੱਟੇ ਮੂਲ ਦੇ ਅੱਤਵਾਦੀ ਦੇ ਦੁਆਰਾ ਗੁਰਦੁਆਰੇ ਦੇ ਵਿੱਚ ਜਾ ਕੇ ਇਹ ਇੱਥੇ ਜਿਹੜਾ ਹਮਲਾ ਆ ਉਹ ਕੀਤਾ ਗਿਆ, ਅਤੇ ਉੱਥੇ ਕਿੰਨੇ 6-7 ਜਾਣਿਆਂ ਦੀ ਜਿਹੜੀ ਆ ਉਸ ਟਾਈਮ ਦੇ ਉੱਤੇ ਮੌਤ ਹੋਈ ਸੀਗੀ। ਕਿੰਨੇ ਵਰ੍ਹੇ ਜਿਹੜੇ ਆ ਹਰਜੋਤ ਸਿੰਘ ਜੀ ਬੀਤ ਗਏ ਆ, ਅਤੇ ਅੱਜ ਵੀ ਆਪਾਂ ਉਹਨਾਂ ਨੂੰ ਜਿਹੜਾ ਉਹ ਯਾਦ ਕਰਦੇ ਹਾਂ। ਬਹੁਤ ਸਾਰੇ ਲੋਕ ਉਹਨਾਂ ਦੀ ਯਾਦ ਦੇ ਵਿੱਚ ਕੋਈ 5K ਰੈਲੀਜ਼ ਕਰ ਰਿਹਾ ਹੁੰਦਾ ਸੀਗਾ, ਕੋਈ ਕੋਈ ਆਪੋ ਆਪਣੀ ਖੇਡ ਦੇ ਤਰੀਕੇ ਦੇ ਨਾਲ, ਅਤੇ ਆਪਣੀ ਸਿੱਖੀ ਦੇ ਬਾਰੇ, ਸਿੱਖ ਬਾਣੇ ਦੇ ਬਾਰੇ, ਸਿੱਖ ਜਿਹੜੇ ਆ ਕਲਚਰ ਦੇ ਬਾਰੇ, ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਦੁਨੀਆ ਤੱਕ ਹੋਰ ਪਹੁੰਚਾਉਣ ਦੇ ਲਈ ਵੱਖ-ਵੱਖ ਸਮਾਗਮ ਉਲੀਕੇ ਜਾਂਦੇ ਰਹੇ ਆ। ਪਰ ਇਸ ਕਰੋਨਾ ਵਾਇਰਸ ਦੇ ਕਰਕੇ ਉਹ ਵੀ ਜਿਹੜੇ ਇਸ ਵਾਰ ਬਹੁਤੇ ਸਮਾਗਮ ਜਿਹੜੇ ਉਹ ਨਹੀਂ ਹੋ ਸਕੇ। ਪਰ ਪੰਜਾਬੀ ਰੇਡੀਓ USA ਦੀ ਪੂਰੀ ਟੀਮ, ਪੂਰਾ ਅਦਾਰਾ ਉਹਨਾਂ ਮਾਰੇ ਗਏ ਇਸ ਹਮਲੇ ਦੇ ਵਿੱਚ ਸਾਰਿਆਂ ਨੂੰ ਹੀ ਯਾਦ ਕਰਦੇ ਹੋਏ ਉਹਨਾਂ ਦੇ ਪਰਿਵਾਰਾਂ ਦੇ ਨਾਲ ਇੱਕ ਵਾਰੀ ਫੇਰ ਜਿਹੜੀ ਆ ਹਮਦਰਦੀ ਪ੍ਰਗਟ ਕਰਦੀ ਆ, ਅਤੇ ਉਮੀਦ ਕਰਦੇ ਆ ਵੀ ਅਜਿਹੀਆਂ ਘਟਨਾਵਾਂ ਆਉਣ ਵਾਲੇ ਭਵਿੱਖ ਦੇ ਵਿੱਚ ਦੁਬਾਰਾ ਕਦੀ ਵੀ ਨਾ ਵਾਪਰਨ। ਜੀ ਬਿਲਕੁਲ। ਸੋ ਅਗਲੀ ਖਬਰ ਵੱਲ ਚੱਲੀਏ, ਜੋ ਬਾਈਡਨ ਨੂੰ ਲੈ ਕੇ ਆ, ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਡੈਮੋਕ੍ਰੈਟਿਕ ਪਾਰਟੀ ਦੇ ਆ। ਉਹਨਾਂ ਨੇ ਅੱਜ ਸਟੇਟਮੈਂਟ ਦਿੱਤੀ ਆ ਵੀ ਜੇ ਮੈਂ ਜਿੱਤਦਾ ਆ ਅਤੇ ਜਿਹੜੀ ਮੈਕਸੀਕੋ ਅਤੇ US ਸਦਰਨ ਬਾਰਡਰ ਦੇ ਉੱਤੇ ਕੰਧ ਬਣ ਰਹੀ ਆ ਉਹਨੂੰ ਇਮੀਡੀਏਟਲੀ ਜਿਹੜੀ ਬਣਨ ਤੋਂ ਰੋਕ ਦਊਂਗਾ। ਉਹਨਾਂ ਨੂੰ ਫਿਰ ਕੁਐਸਚਨ ਪੁੱਛਿਆ ਗਿਆ ਵੀ ਜਿਹੜੀ ਬਣੀ ਆ ਉਹਨੂੰ ਢਾਉਂਗੇ ਕਿ ਨਹੀਂ। ਉਹਨਾਂ ਨੇ ਕਿਹਾ ਵੀ ਨਹੀਂ, ਉਹਨੂੰ ਤਾਂ ਨਹੀਂ ਢਾਉਂਗੇ, ਪਰ ਅੱਗੇ ਨੂੰ ਜਿਹੜੀ ਬਣਨ ਜਾ ਰਹੀ ਆ ਉਸ ਨੂੰ ਮੈਂ ਸਟਾਪ ਕਰ ਦੂੰਗਾ। ਅਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਮਿਲਵਾਕੀ ਦੇ ਵਿੱਚ ਜਿਹੜੀ ਡੈਮੋਕ੍ਰੈਟਿਕ ਪਾਰਟੀ ਦੀ ਕਨਵੈਨਸ਼ਨ ਹੋਣੀ ਆ, ਜਿੱਥੇ ਉਹਨਾਂ ਨੂੰ ਨੋਮੀਨੇਟ ਆਫੀਸ਼ੀਅਲੀ ਕੀਤਾ ਜਾਣਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਦਾ, ਉਹਦੇ ਵਿੱਚ ਉਹ ਨਹੀਂ ਜਾਣਗੇ ਕਰੋਨਾ ਵਾਇਰਸ ਨੂੰ ਲੈ ਕੇ। ਅਤੇ ਦੂਸਰੇ ਪਾਸੇ ਕਹਿੰਦੇ ਵੀ ਡੋਰ ਟੂ ਡੋਰ ਜਿਹੜੀ ਕੈਂਪੇਨ ਆ ਉਹਦੇ ਵਿੱਚ ਬਾਈਡਨ ਕੈਂਪੇਨ ਕੁਛ ਵੀ ਨਹੀਂ ਕਰ ਰਿਹਾ, ਅਤੇ ਟਰੰਪ ਕੈਂਪੇਨ ਨੇ ਅੱਜ ਅਨਾਊਂਸ ਕੀਤਾ ਵੀ ਉਹਨਾਂ ਨੇ 1 ਮਿਲੀਅਨ ਲੋਕਾਂ ਦੇ ਡੋਰ ਜਿਹੜੇ ਆ ਉਹ ਨੌਕ ਕਰਕੇ, ਖੜਕਾ ਕੇ ਤਾਂ ਜਿਹੜੀ ਆ ਆਪਣੇ ਪੈਂਪਲੇਟ ਦਿੱਤੇ ਹੈਗੇ ਆ। ਜੀ ਬਿਲਕੁਲ। ਸੋ ਜੋ ਬਾਈਡਨ ਨੇ ਕਰੋਨਾ ਵਾਇਰਸ ਦੇ ਕੰਸਰਨਸ ਨੂੰ ਲੈ ਕੇ ਜਿਹੜਾ ਇਹ ਆਖਿਆ ਵੀ ਉਹ ਉੱਥੇ ਜਿਹੜੇ ਉਹ ਨਹੀਂ ਜਾਣਗੇ। ਉੱਧਰ ਰਾਸ਼ਟਰਪਤੀ ਟਰੰਪ ਵਾਈਟ ਹਾਊਸ ਦੇ ਵਿੱਚ ਆਪਣੀ ਨੋਮੀਨੇਸ਼ਨ ਲੈਣ ਦੇ ਲਈ ਅਤੇ ਉੱਥੋਂ ਆਪਣੀ ਸਪੀਚ ਦੇਣ ਦੇ ਲਈ ਤਿਆਰੀਆਂ ਵਿੱਢ ਰਹੇ ਹੈਗੇ ਆ ਵੀ ਉਹਨਾਂ ਨੇ ਕੀ ਜਿਹੜਾ ਆ ਉਸ ਦਿਨ ਆਖਣਾ ਹੈਗਾ ਆ। ਜੈਕਸਨਵਿਲ ਦੇ ਵਿੱਚ ਜਿਹੜੀ ਇਹ ਹੋਣੀ ਸੀਗੀ, ਉਸ ਤੋਂ ਪਹਿਲਾਂ ਇਹ ਸ਼ਾਰਲਟ ਦੇ ਵਿੱਚ ਰੱਖੀ ਗਈ ਸੀਗੀ, ਪਰ ਉਹ ਦੋਨੋਂ ਹੀ ਜਿਹੜੀਆਂ ਕਰੋਨਾ ਵਾਇਰਸ ਦੇ ਕਰਕੇ ਉਹਨਾਂ ਨੂੰ ਵੀ ਜਿਹੜੀਆਂ ਉਹ ਕੈਂਸਲ ਆ ਉਹ ਕਰਨੀਆਂ ਪਈਆਂ ਆ। ਅਤੇ ਹੁਣ ਸਾਊਥ ਲੌਨ ਜਿਹੜਾ ਵਾਈਟ ਹਾਊਸ ਦੇ ਵਿੱਚ ਹੈਗਾ ਆ, ਉੱਥੋਂ ਜਿਹੜੇ ਡੋਨਲਡ ਟਰੰਪ ਆ ਉਹ ਆਪਣੇ ਨੋਮੀਨੇਸ਼ਨ ਨੂੰ ਅਸੈਪਟ ਕਰਦੇ ਹੋਏ ਅਤੇ ਫਿਰ ਉੱਥੇ ਜਿਹੜਾ ਆ ਸੰਬੋਧਨ ਜਿਹੜਾ ਉਹ ਕਰਨਗੇ। ਸੋ 2020 ਬੜਾ ਹੀ ਇੰਪੋਰਟੈਂਟ ਜਿਹੜਾ ਈਅਰ ਹੈਗਾ ਆ। ਬਹੁਤ ਜਿਹੜੇ ਹਜ਼ਾਰਾਂ ਦੀ, ਲੱਖਾਂ ਦੀ ਸੰਖਿਆ ਦੇ ਵਿੱਚ ਫਸਟ ਟਾਈਮ ਵੋਟਰਸ ਵੀ ਜਿਹੜੇ ਆ ਉਹ ਹੋਣੇ ਆ। ਇਹ ਇੱਕ ਚੀਜ਼ ਜਿਹੜੀ ਉਹ ਜ਼ਰੂਰ ਹੈਗੀ ਆ, ਤੁਸੀਂ ਕਿਸੇ ਨੂੰ ਵੀ ਪਸੰਦ ਕਰਦੇ ਹੋ ਪਰ ਵੋਟ ਨੂੰ ਰਜਿਸਟਰ ਕਰਕੇ ਵੋਟ ਜਿਹੜੀ ਆ ਉਹ ਤੁਸੀਂ ਜ਼ਰੂਰ ਪਾਓ।
ਇਹ ਤੁਹਾਡਾ ਅਧਿਕਾਰ ਵੀ ਹੈਗਾ ਅਤੇ ਇਹ ਹੱਕ ਬੜੇ ਔਖੇ ਮਿਲੇ ਨੇ ਅਤੇ ਇਹਨਾਂ ਦੀ ਜਿਹੜੀ ਵਰਤੋਂ ਆ ਉਹ ਤੁਸੀਂ ਜ਼ਰੂਰ ਕਰੋ। ਕਿਸੇ ਦੇ ਨਾਲ ਤੁਸੀਂ ਕਿਸੇ ਚੀਜ਼ ਤੋਂ ਨਾਖੁਸ਼ ਹੋ ਜਾਂ ਤੁਹਾਨੂੰ ਲੱਗਦਾ ਵੀ ਆਹ ਜਿਹੜਾ ਇਨਸਾਨ ਆ ਤੁਹਾਡੇ ਜਿਹੜੇ ਇਹ ਕੰਮਾਂ ਨੂੰ ਤੁਹਾਡੀ ਕਮਿਊਨਿਟੀ ਦੇ ਲਈ ਜਿਹੜਾ ਉਹ ਚੰਗਾ ਹੋਊਗਾ, ਸੋ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਉਹਨਾਂ ਦੇ ਏਜੰਡਿਆਂ ਨੂੰ ਪੜ੍ਹ ਕੇ ਜਿਹਦੇ ਨਾਲ ਵੀ ਤੁਸੀਂ ਮੇਲ ਖਾਂਦੇ ਹੋ, ਜਿਹਦੇ ਨਾਲ ਵੀ ਤੁਹਾਨੂੰ ਲੱਗਦਾ ਵੀ ਹਾਂ ਠੀਕ ਆ, ਵੀ ਉਹਨੂੰ ਤੁਸੀਂ ਜਿਹੜੀ ਵੋਟ ਆ ਉਹ ਜ਼ਰੂਰ ਪਾਓ। ਵੋਟ ਪਾਉਣਾ ਬਹੁਤ ਜ਼ਿਆਦਾ ਇਹ ਜ਼ਰੂਰੀ ਕੰਮ ਹੈਗਾ ਆ। ਇੱਕ ਜਿਹੜਾ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ ਜਿਹੜੀ ਸੈਂਸਸ ਆ ਉਸ ਨੂੰ ਵੀ ਜੇ ਨਾਲ ਹੀ ਆਪਾਂ ਜੇ ਗੱਲ ਕਰਦੇ ਜਾਈਏ, ਸੈਂਸਸ ਅੱਗੇ ਅਕਤੂਬਰ ਦੇ ਅਖੀਰ ਤੱਕ ਸੀਗੀ ਪਰ ਉਹ 1 ਮਹੀਨਾ ਇਹਨਾਂ ਨੇ ਪ੍ਰੀਪੋਨ ਕਰ ਲਈ ਆ। ਸੋ ਹੁਣ ਸਤੰਬਰ ਦੇ ਅਖੀਰ ਤੱਕ ਹੀ ਜਿਹੜੇ ਆ ਉਹ ਦਿਨ ਬਚਿਆ ਆ ਵੀ ਜਿਹੜਾ ਸਤੰਬਰ ਦਾ ਐਂਡ ਆ ਉਦਣ ਜਿਹੜੀ ਹੁਣ ਸੈਂਸਸ ਆ ਉਹ ਖਤਮ ਹੋਣ ਜਾ ਰਹੀ ਹੈਗੀ ਆ। ਸੋ ਅੱਗੇ ਅਕਤੂਬਰ ਦੇ ਅਖੀਰ ਤੱਕ ਸੀਗੀ, ਇਲੈਕਸ਼ਨ ਤੋਂ ਕੁਛ ਦਿਨ ਪਹਿਲਾਂ ਹੀ, ਪਰ ਹੁਣ ਪੂਰਾ 1 ਮਹੀਨੇ ਤੋਂ ਵੱਧ ਦਾ ਜਿਹੜਾ ਸਮਾਂ ਉਸ ਤੋਂ ਪਹਿਲਾਂ ਜਿਹੜਾ ਉਹ ਖਤਮ ਹੋਣ ਜਾ ਰਹੀ ਆ। ਸੋ ਜ਼ੋਰ ਜਿਹੜਾ ਉਹ ਉਹਨਾਂ ਦਾ ਵੀ ਜਿਹੜਾ ਉਹ ਲੱਗਾ ਹੋਇਆ, ਜਿਹੜਾ ਵੀ ਕੋਈ ਅਜੇ ਤੱਕ ਰਹਿ ਗਿਆ ਹੈਗਾ ਆ ਜਿਨ੍ਹਾਂ ਨੇ ਅਜੇ ਤੱਕ ਸੈਂਸਸ ਦੇ ਵਿੱਚ ਆਪਣਾ ਆਨਸਰਸ ਜਿਹੜੇ ਉਹ ਨਹੀਂ ਦਿੱਤੇ, ਚਾਹੇ ਔਨਲਾਈਨ ਜਾਂ ਘਰ ਦੇ ਵਿੱਚ ਆਏ ਫਾਰਮ ਦੇ ਉੱਤੇ ਜਾਂ ਫੋਨ ਦੇ ਉੱਤੇ, ਉਹ ਜਿਹੜਾ ਉਹ ਜ਼ਰੂਰ ਆਪਣਾ ਸੈਂਸਸ ਆ ਉਹ ਭਰੇ, ਮਰਦਮਸ਼ੁਮਾਰੀ ਜਿਹੜੀ ਆ ਉਹ ਜ਼ਰੂਰ ਕਰਾਵੇ। ਕੋਈ ਇਮੀਗ੍ਰੇਸ਼ਨ ਦਾ ਕੋਈ ਇੱਦਾਂ ਦਾ ਕੋਈ ਤੁਹਾਨੂੰ ਜਿਹੜਾ ਉਸ ਦੇ ਵਿੱਚ ਸਵਾਲ ਨਹੀਂ ਆ। ਤੁਹਾਡੇ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਕਹਿੰਦੇ ਵੀ ਗੁਪਤ ਰੱਖੇ ਜਾਣਗੇ, ਕਿਸੇ ਦੇ ਨਾਲ ਵੀ ਜਿਹੜੇ ਆ ਉਹ ਸਾਂਝੇ ਨਹੀਂ ਕੀਤੇ ਜਾਣਗੇ। ਸੋ ਬਿਲਕੁਲ, ਮੈਂ ਪਿਛਲਾ ਜਦੋਂ ਡਾਟਾ ਪੜ੍ਹਦਾ ਸੀ ਸਿਰਫ ਕਹਿੰਦੇ 54% ਲੋਕਾਂ ਨੇ ਰਿਸਪੌਂਡ ਕੀਤਾ ਸੀ, ਬਹੁਤ ਘੱਟ ਆ। ਸੋ ਇਹ ਮੈਕਸੀਮਮ ਜਿਹੜੇ ਆ ਹਰ ਇੱਕ ਜਿੰਨੇ ਵੀ ਆਪਣੇ ਪੰਜਾਬੀ ਭੈਣ ਭਰਾ ਪੂਰੇ USA 'ਚ ਕਿਸੇ ਵੀ ਸਟੇਟ 'ਚ ਕਿਸੇ ਵੀ ਸ਼ਹਿਰ 'ਚ ਜਿੱਥੇ ਸੁਣ ਰਹੇ ਹੋ, ਮੇਕ ਸ਼ੋਰ ਕਰੋ ਵੀ ਤੁਸੀਂ US ਸੈਂਸਸ ਵਾਲਾ ਫਾਰਮ ਭਰਿਆ ਆ। ਅਤੇ ਇੱਕ ਇਹ ਵੀ ਚੀਜ਼, ਚਲੋ ਤੁਹਾਡੇ ਆਂਢੀ ਗੁਆਂਢੀ ਆ ਉਹਨਾਂ ਨੂੰ ਵੀ ਮੇਕ ਸ਼ੋਰ ਕਰ ਲਓ, ਜੇ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਹੁੰਦੀ ਹੈ ਵੀ ਭਾਈ ਤੁਸੀਂ ਭਰਤਾ ਹੈ, ਜੇ ਨਹੀਂ ਭਰਿਆ ਤਾਂ ਕਿੱਦਾਂ, ਕਿਉਂਕਿ ਇਸ ਟਾਈਮ ਇਹਨਾਂ ਨੇ ਵੀ ਦਰਵਾਜ਼ੇ ਖੜਕਾਉਣੇ ਸੀਗੇ, ਉਹ ਵੀ ਕੰਮ ਜਿਹੜਾ ਇਹਨਾਂ ਦਾ ਢਿੱਲਾ ਰਹਿ ਗਿਆ ਕਰੋਨਾ ਵਾਇਰਸ 'ਤੇ ਜਿਹੜਾ ਉਹ ਕਰਕੇ। ਸੋ ਸੈਂਸਸ ਨੂੰ ਬਹੁਤ ਜ਼ਿਆਦਾ ਜਿਹੜੀ ਮਾਰ ਜਿਹੜੀ ਕਰੋਨਾ ਵਾਇਰਸ ਦੀ ਜਿਹੜੀ ਉਹ ਪਈ ਹੈਗੀ ਆ। ਸੋ ਦਰਵਾਜ਼ੇ ਖੜਕਾਉਣ ਦੀ ਗੱਲ ਕਰਦੇ ਸੀ, ਜਿਸ ਤਰ੍ਹਾਂ ਮੈਂ ਦੱਸਿਆ ਕਹਿੰਦੇ 1500 ਦੇ ਕਰੀਬ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਲੰਟੀਅਰ 23 ਸਟੇਟਾਂ ਦੇ ਵਿੱਚ ਡੋਰ ਖੜਕਾ ਰਹੇ ਆ। 1000 ਹੋਰ ਕਹਿੰਦੇ 22 ਸਤੰਬਰ ਮਹੀਨੇ ਤੱਕ ਉਹ ਐਡ ਕਰਨਗੇ। ਸਰੋਤਿਆਂ ਨੂੰ ਯਾਦ ਹੋਊਗਾ ਜਦੋਂ ਪ੍ਰੈਜ਼ੀਡੈਂਟ ਓਬਾਮਾ ਸੀ ਬਣੇ ਸੀ, ਉਹਨਾਂ ਨੇ ਇੱਕ ਤਰ੍ਹਾਂ ਨਾਲ 2.2 ਮਿਲੀਅਨ ਵਲੰਟੀਅਰ ਤਿਆਰ ਹੋਏ ਸੀ ਲੋਕਾਂ ਦੇ ਘਰਾਂ ਦੇ ਵਿੱਚ ਜਾਣ ਲਈ, ਪਰ ਬਾਈਡਨ ਜਿਹੜਾ ਜੋ ਬਾਈਡਨ ਆ ਉਹਨਾਂ ਦੀ ਕੈਂਪੇਨ ਡੋਰ ਖੜਕਾਉਣ ਦੇ ਵਿੱਚ ਬੜੀ ਪਿੱਛੇ ਜਾ ਰਹੀ ਆ। ਜੀ ਵੇਖਦੇ ਆ ਕੀ ਬਣਦਾ। ਅਜੇ ਤਾਂ ਉਹਨਾਂ ਨੇ ਵਾਈਸ ਪ੍ਰੈਜ਼ੀਡੈਂਟ ਦੀ ਜਿਹੜਾ ਦੱਸਿਆ ਦਰਵਾਜ਼ੇ, ਪਤਾ ਨਹੀਂ ਇਹਨਾਂ ਨੇ ਕਦੋਂ ਜਿਹੜੇ ਉਹ ਖੜਕਾਉਣੇ ਹੈਗੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ ਤਾਂ ਕਹਿੰਦੇ ਵੀ ਇਹ ਹੁਣ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਆ ਵੀ US ਟ੍ਰੈਜਰੀ ਉਹਨਾਂ ਨੇ ਜਿਹੜੇ ਫੋਰਨ ਵਰਕਰ ਜਿਹੜੇ ਬਾਹਰ ਰਹਿ ਰਹੇ ਆ ਉਹਨਾਂ ਨੂੰ ਵੀ $1200 ਦੇ ਸਟਿਮੂਲਸ ਚੈੱਕ ਜਿਹੜੇ ਆ ਉਹ ਘੱਲ ਦਿੱਤੇ ਆ। ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੇ ਫੋਰਨ ਵਰਕਰ ਜਿਹੜੇ US ਦੇ ਵਿੱਚ ਆਏ ਸੀਗੇ ਟੈਂਪਰੇਰੀ ਵੀਜ਼ਾ ਦੇ ਉੱਤੇ, ਉਹਨਾਂ ਨੂੰ ਵੀ ਕਹਿੰਦੇ $1200 ਦੇ ਜਿਹੜੇ ਚੈੱਕ ਆ ਉਹ ਮਿਲੇ ਆ। ਐਰਰ ਦੇ ਵਿੱਚ ਜਿਹੜਾ ਪਹਿਲਾ ਰਾਊਂਡ ਸਟਿਮੂਲਸ ਪੇਮੈਂਟਸ ਦਾ ਉਹ ਆਇਆ ਸੀਗਾ, ਕਹਿੰਦੇ ਵੀ ਕਈਆਂ ਨੇ ਉਸ ਮਨੀ ਨੂੰ ਆਲਰੇਡੀ ਜਿਹੜਾ ਆ ਉਹ ਸਪੈਂਡ ਵੀ ਜਿਹੜਾ ਉਹ ਕੀਤਾ ਆ ਆਪਣੇ ਜਿਹੜੇ ਘਰਾਂ ਦੇ ਵਿੱਚ। ਸੋ ਇਹ ਟੈਕਸ ਪ੍ਰੀਪਰੇਸ਼ਨ ਫਰਮ ਦੇ ਨਾਲ ਕਹਿੰਦੇ ਜਾਣਕਾਰੀ ਇੱਕ ਪ੍ਰਾਪਤ ਹੋਈ ਹੈ। NPR ਨੇ ਜਿਹੜਾ ਉਹ ਦੱਸਿਆ, ਕਹਿੰਦੇ ਵੀ ਉਹਨਾਂ ਦੇ ਕਲਾਇੰਟ 129 ਵੱਖ-ਵੱਖ ਮੁਲਕਾਂ 'ਚ ਜਿਹੜੇ ਰਹਿ ਰਹੇ ਸੀਗੇ ਉਹਨਾਂ ਨੂੰ ਸਟਿਮੂਲਸ ਚੈੱਕ ਮਿਲੇ ਆ, ਜਿਨ੍ਹਾਂ 'ਚ ਬ੍ਰਾਜ਼ੀਲ 'ਚ ਰਹਿਣ ਵਾਲੇ, ਕੈਨੇਡਾ 'ਚ, ਚਾਈਨਾ 'ਚ, ਇੰਡੀਆ 'ਚ, ਨਾਈਜੀਰੀਆ ਅਤੇ ਸਾਊਥ ਕੋਰੀਆ 'ਚ ਰਹਿਣ ਵਾਲੇ ਲੋਕਾਂ ਨੂੰ ਵੀ ਇਸ ਤਰੀਕੇ ਦੇ ਨਾਲ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਡਾਲਰ ਇਹ ਮਿਲੇ ਹੈਗੇ ਆ। ਗੌਰਮੈਂਟ ਦੇ ਜਿਹੜੇ ਅਧਿਕਾਰੀ ਹੈਗੇ ਆ ਅਤੇ ਟੈਕਸ ਦੇ ਐਕਸਪਰਟ, ਉਹਨਾਂ ਨੇ ਕਿਹਾ ਵੀ ਇਹ ਮਿਸਟੇਕ ਜਿਹੜੀ ਉਹ ਹੋਈ ਆ ਅਤੇ ਇਹ ਕਹਿੰਦੇ ਵੀ ਕਈ ਫੋਰਨ ਵਰਕਰਸ ਨੂੰ ਅਨਇੰਟੈਂਸ਼ਨਲੀ ਔਰ ਔਨ ਪਰਪਸ ਜਿਹੜਾ ਇਸ ਤਰੀਕੇ ਦੇ ਨਾਲ ਇਹ ਚਾਹੇ ਹੋ ਗਿਆ ਆ, ਅਤੇ ਕਹਿੰਦੇ ਵੀ ਉਹਨਾਂ ਨੂੰ ਹੁਣ ਇਹੀ ਕਹਿੰਦੇ ਆ ਵੀ ਜਦੋਂ ਟੈਕਸ ਭਰਨਾ ਉਹ ਦਿਖਾ ਜਿਹੜਾ ਉਹ ਜ਼ਰੂਰ ਤੁਸੀਂ ਦਿਓ ਵੀ ਇਸ ਤਰੀਕੇ ਦੇ ਨਾਲ ਇਹ ਘਟਨਾ ਇਹਨਾਂ ਨੂੰ ਇੱਦਾਂ ਜਿਹੜੇ ਡਾਲਰ ਮਿਲੇ ਆ। ਅਤੇ ਕਹਿੰਦੇ ਵੀ ਹੁਣ ਬਹੁਤ ਸਾਰੇ ਲੋਕ ਇਹ ਵਾਪਸ ਕਰਕੇ ਅਤੇ ਆਪਣੇ ਟੈਕਸ ਜਿਹੜੇ ਉਹ ਅਮੈਂਡ ਕਰਵਾ ਰਹੇ ਨੇ ਵੀ ਜਿਹੜੇ ਉਹਨਾਂ ਨੂੰ ਡਾਲਰ ਐਕਸਟਰਾ ਜਿਹੜੇ ਉਹ ਮਿਲੇ ਨੇ। ਜੀ, ਅਗਲੀ ਖਬਰ ਜਾਰਜੀਆ ਤੋਂ ਆ ਰਹੀ ਹੈ, ਜਿੱਥੇ ਕਿ ਕਹਿੰਦੇ ਵੀ ਸਕੂਲ ਖੁੱਲ੍ਹ ਗਿਆ ਸੀ ਅਤੇ ਪਹਿਲੇ ਦਿਨ 'ਚ ਹੀ ਇੱਕ ਸਕੂਲ 'ਚ ਬੱਚਾ ਗਿਆ 2nd ਗ੍ਰੇਡਰ, ਅਤੇ ਉਸ ਤੋਂ ਬਾਅਦ ਉਸ ਨੂੰ ਜਿਹੜਾ ਕਰੋਨਾ ਵਾਇਰਸ ਹੋ ਗਿਆ। ਸੋ ਹੁਣ ਦੇਖ ਲਓ ਵੀ 6th ਗ੍ਰੇਡਰ ਸੀਗਾ, ਇਹ ਜਾਰਜੀਆ ਦੇ ਵਿੱਚ ਹੋਇਆ। ਉਸ ਤੋਂ ਬਾਅਦ ਸਿਕਸਰਜ਼ ਐਲੀਮੈਂਟਰੀ ਸਕੂਲ ਜਿਹੜਾ ਕੈਂਟਨ 'ਚ ਆ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ। 44 ਮੀਲਸ ਨਾਰਥ ਆਫ ਅਟਲਾਂਟਾ ਦੇ ਵਿੱਚ ਹੈਗਾ ਆ।
ਸੋ ਸਕੂਲਾਂ ਨੂੰ ਲੈ ਕੇ ਹੁਣ ਕਾਫੀ ਜਿਹੜੇ ਟੀਚਰਸ ਪੇਰੈਂਟਸ ਦੇ ਵਿੱਚ ਘਬਰਾਹਟ ਹੈਗੀ ਆ ਵੀ ਬੱਚਿਆਂ ਨੂੰ ਭੇਜਿਆ ਜਾਏ ਨਾ ਭੇਜਿਆ ਜਾਏ। ਕੁਛ ਏਰੀਏ ਦੇ ਵਿੱਚ ਜਿਹੜੇ ਸਕੂਲ ਖੁੱਲ੍ਹ ਰਹੇ ਆ, ਪਰ ਕੈਲੀਫੋਰਨੀਆ 'ਚ ਆਲਮੋਸਟ ਸਕੂਲ ਜਿਹੜੇ ਆ ਉਹ ਇਸ ਸਾਲ ਤੱਕ ਨਹੀਂ ਖੁੱਲ੍ਹਣਗੇ। ਜੀ ਬਿਲਕੁਲ। ਸੋ ਇਹ ਇੱਕ ਨਮੂਨਾ ਹੀ ਅਜੇ ਜਿਹੜਾ ਉਹ ਪੇਸ਼ ਹੋਇਆ ਆ। ਸੋ ਇਸੇ ਕਰਕੇ ਹੀ ਜਿਹੜੀ ਚਿੰਤਾ ਆ ਦੁਨੀਆ ਨੇ ਜਿਹੜੀ ਉਹ ਪ੍ਰਗਟਾਈ ਹੈਗੀ ਆ ਵੀ ਭਾਈ ਹਾਲ ਦੀ ਘੜੀ ਅਜੇ ਕੋਈ ਤੁਹਾਡੇ ਕੋਲ ਸਹੂਲਤ ਇਸ ਤਰੀਕੇ ਦੀ ਜਿਹੜੀ ਉਹ ਮੌਜੂਦ ਨਹੀਂ ਆ। ਹੁਣ ਧੱਕੇ ਦੇ ਨਾਲ ਤੁਸੀਂ ਸਕੂਲ ਜਿਹੜੇ ਲਾਉਂਗੇ ਹੁਣ ਇੰਨੀ ਛੋਟੀ ਉਮਰ ਦੇ, ਅਤੇ ਉਹ ਹੁਣ ਕਿੱਥੇ ਕਿੱਥੇ ਗਿਆ ਹੋਊਗਾ ਨਿਆਣੇ ਨੇ ਟੱਚ ਕਰਨਾ ਕਈ ਚੀਜ਼ਾਂ ਨੂੰ, ਕਈ ਕੁਛ ਜਿਹੜਾ ਉਹ ਹੁੰਦਾ ਨਿਆਣੇ ਨੂੰ ਕਿੱਦਾਂ ਤੁਸੀਂ ਜਿਹੜਾ ਉਹ ਰੋਕ ਲਓਗੇ। ਇਹ ਜਿਹੜਾ ਬਹੁਤ ਚਿੰਤਾ ਦਾ ਜਿਹੜਾ ਵਿਸ਼ਾ ਆ। ਹੁਣ ਹਾਲ ਦੀ ਘੜੀ ਤਾਂ ਕਿਸੇ ਇੱਕ ਨੂੰ ਸੀਗਾ ਅਤੇ ਹੁਣ ਅੱਗੇ ਪਤਾ ਨਹੀਂ ਕਿੰਨਿਆਂ ਨੂੰ ਜਿਹੜਾ ਉਹ ਨਿਕਲਣਾ ਹੈਗਾ ਆ। ਅਤੇ ਉੱਤੋਂ ਸਕੂਲ ਵੀ ਜਿਹੜਾ ਆ ਫਿਰ ਬੰਦ ਹੋ ਗਿਆ। ਉੱਤੋਂ ਸਕੂਲ ਵਾਲਿਆਂ ਨੇ ਡਿਸਟੈਂਸ ਲਰਨਿੰਗ ਦੇ ਲਈ ਕੋਈ ਤਿਆਰੀ ਨਹੀਂ ਕੀਤੀ ਹੋਣੀ, ਅਤੇ ਹੁਣ ਜਿਹੜੇ ਵਿਦਿਆਰਥੀਆਂ ਦਾ ਉਹਨਾਂ ਦਾ ਐਜੂਕੇਸ਼ਨ ਦਾ ਹੋਰ ਵੀ ਜ਼ਿਆਦਾ ਭੱਠਾ ਜਿਹੜਾ ਉੱਥੇ ਜਿਹੜਾ ਉਹ ਬਹਿ ਜਾਣਾ ਹੈਗਾ। ਸੋ ਆਈ ਥਿੰਕ ਇੱਥੇ ਹੁਣ ਸੰਜਮ ਦੇ ਨਾਲ ਅਤੇ ਧਿਆਨ ਦੇ ਨਾਲ ਇੱਕ ਗੁੱਡ ਸਲਿਊਸ਼ਨ ਦੀ ਜਿਹੜੀ ਇਸ ਟਾਈਮ ਜ਼ਰੂਰਤ ਆ ਕਿ ਜਿਹੜਾ ਇਸ ਦੇ ਵਿੱਚ ਜਿਹੜਾ ਕੱਢਿਆ ਜਾਵੇ ਤਾਂ ਜੋ ਵਿਦਿਆਰਥੀ ਵੀ ਸੁਰੱਖਿਅਤ ਰਹਿਣ ਅਤੇ ਜਿਹੜੇ ਟੀਚਰ ਆ ਉਹ ਵੀ ਸੁਰੱਖਿਅਤ ਰਹਿਣ, ਅਤੇ ਐਜੂਕੇਸ਼ਨ ਵੀ ਕੁਛ ਨਾ ਕੁਛ ਜਿਹੜੀ ਘੱਟੋ ਘੱਟ ਹੋ ਸਕੇ, ਕਿਉਂਕਿ ਉਸ ਦੀ ਤੁਲਨਾ ਤਾਂ ਨਹੀਂ ਕੀਤੀ ਜਾ ਸਕਦੀ ਜਿਹੜੀ ਇਨ ਪਰਸਨ ਕਲਾਸਰੂਮ ਦੇ ਵਿੱਚ ਐਜੂਕੇਸ਼ਨ ਹੁੰਦੀ ਆ ਔਨਲਾਈਨ ਦੀ ਉਹਦੇ ਨਾਲ। ਪਰ ਇਹ ਆ ਵੀ ਹੁਣ ਹਾਲ ਦੀ ਘੜੀ ਕੁਛ ਨਾ ਕੁਛ ਤਾਂ ਜਿਹੜਾ ਇਹ ਕਰਨਾ ਹੀ ਪੈਣਾ ਹੈਗਾ ਆ। ਜੀ ਅਗਲੀ ਖਬਰ ਕਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਕੇ ਆ, ਟੀਕੇ ਨੂੰ ਲੈ ਕੇ ਆ। ਆਪਣਾ ਗੁਆਂਢੀ ਮੁਲਕ ਕੈਨੇਡਾ, ਜਿੱਥੇ ਦਵਾਈਆਂ USA ਨਾਲੋਂ ਕਾਫੀ ਸਸਤੀਆਂ ਹੈਗੀਆਂ, ਅੱਜ ਕੈਨੇਡਾ ਨੇ 2 ਅਮਰੀਕਾ ਦੀਆਂ ਕੰਪਨੀਆਂ ਪਫੀਜ਼ਰ ਅਤੇ ਮੋਡਰਨਾ ਉਹਨਾਂ ਦੇ ਨਾਲ ਡੀਲ ਸਾਈਨ ਕਰ ਲਈ ਆ ਕੋਵਿਡ-19 ਦੇ ਵੈਕਸੀਨ ਦੇ ਲਈ। ਉਹ ਕਹਿੰਦੇ ਵੀ ਜੇ ਇਹ ਸੇਫ ਅਤੇ ਇਫੈਕਟਿਵ ਹੁੰਦਾ ਆ ਸੋ ਅਸੀਂ ਇਹਨਾਂ ਦੇ ਨਾਲ ਡੀਲ ਸਾਈਨ ਕਰਨ ਜਾ ਰਹੇ ਹਾਂ। ਸਰੋਤਿਆਂ ਨੂੰ ਯਾਦ ਹੋਊਗਾ ਇਹ ਦੋਨੋਂ ਹੀ ਦੇ ਜਿਹੜੇ ਟਰਾਇਲ ਹੈਗੇ ਆ ਫੇਜ਼ 3 ਦੇ ਵਿੱਚ ਚੱਲ ਰਹੇ ਹੈਗੇ ਆ, ਅਤੇ ਲਗਭਗ ਕਹਿੰਦੇ ਵੀ ਰਿਜ਼ਲਟ ਵਧੀਆ ਆ ਰਹੇ ਆ। ਹੁਣ 30,000 ਲੋਕਾਂ ਦੇ ਉੱਤੇ ਇਹ ਜਿਹੜੇ ਟੀਕਾ ਆ, ਇਹ ਵੈਕਸੀਨ ਆ, ਫੇਜ਼ 3 ਦੇ ਵਿੱਚ ਉਹਨਾਂ ਨੇ ਟਰਾਇਲ ਕਰਨਾ ਹੈਗਾ ਦੋਨਾਂ ਕੰਪਨੀਆਂ ਨੇ। ਸੋ ਹੋਪਫੁਲੀ ਕੁਛ ਮਹੀਨਿਆਂ ਤੱਕ ਇਹ ਜੇ ਸਾਰਾ ਕੁਝ ਸਹੀ ਆਉਂਦਾ ਤਾਂ ਠੀਕ ਆਊਗਾ। ਸੋ ਇਹਦੇ ਸੰਬੰਧ ਦੇ ਵਿੱਚ ਕੈਨੇਡਾ ਦੇ ਚੀਫ ਪਬਲਿਕ ਹੈਲਥ ਆਫਿਸਰ ਜਿਹੜੇ ਡਾਕਟਰ ਥਰੀਸਾ ਟੈਮ ਆ, ਉਹਨਾਂ ਨੇ ਇਹ ਕਿਹਾ ਆ ਵੀ ਜਦੋਂ ਹੀ ਟੀਕਾ ਇਹ ਸਹੀ ਆ ਜਾਂਦਾ ਆ ਅਤੇ ਅਸੀਂ USA ਤੋਂ ਬਾਈ ਕਰਾਂਗੇ। ਜੀ ਉਦੋਂ USA ਵਾਲਿਆਂ ਨੇ ਵੀ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਦੇ ਨਾਲ ਆਲਰੇਡੀ ਸਮਝੌਤੇ ਜਿਹੜੇ ਉਹ ਕੀਤੇ ਆ, ਜਿਨ੍ਹਾਂ ਦੇ ਵਿੱਚ ਬਿਲੀਅਨਸ ਆਫ ਡਾਲਰ ਇਹਨਾਂ ਫਾਰਮਾਸਿਊਟੀਕਲ ਬਾਇਓਟੈਕਨੋਲੋਜੀ ਕੰਪਨੀਆਂ ਨੂੰ ਜਿਹੜੇ ਉਹ ਮਿਲੇ ਨੇ ਤਾਂ ਜੋ ਜਿਹੜੇ ਆ ਉਹ ਇਹ ਜਿਹੜੀ ਵੈਕਸੀਨ ਬਣਾਉਣ ਦਾ ਕੰਮ ਹੋਰ ਤੇਜ਼ੀ ਦੇ ਨਾਲ ਜਿਹੜਾ ਉਹ ਕਰ ਸਕਣ। ਹਰਜੋਤ ਸਿੰਘ ਜੀ, ਟਿਕਟੋਕ ਦੇ ਮਾਈਕਰੋਸਾਫਟ ਦੀਆਂ ਖਬਰਾਂ ਦੇ ਵਿੱਚ ਜੇ ਨਜ਼ਰ ਮਾਰਦੇ ਜਾਈਏ ਤਾਂ ਕਹਿੰਦੇ ਵੀ ਟਿਕਟੋਕ ਦਾ ਜਿਹੜਾ ਮੁਲਾਂਕਣ ਆ ਉਹ 10 ਬਿਲੀਅਨ ਕਈ ਥਾਵਾਂ ਦੇ ਉੱਤੇ ਘੱਟ ਜਿਹੜੇ ਆਇਆ ਅਤੇ ਕਈ ਥਾਵਾਂ ਦੇ ਉੱਤੇ 30 ਬਿਲੀਅਨ 10 ਤੋਂ 30 ਬਿਲੀਅਨ ਦੇ ਦਰਮਿਆਨ ਜਿਹੜਾ ਆ ਉਹ ਕੀਤਾ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਇਹ ਡੀਲ ਇੰਨੀ ਕੁ ਮਹਿੰਗੀ ਜਿਹੜੀ ਆ ਉਹ ਮਾਈਕਰੋਸਾਫਟ ਨੂੰ ਪੈ ਸਕਦੀ ਆ। ਆਲਰੇਡੀ ਮਾਈਕਰੋਸਾਫਟ ਨੇ ਕਹਿੰਦੇ ਵੀ ਉਹ ਮੰਨਿਆ ਆ ਵੀ ਉਹ ਟਿਕਟੋਕ ਦਾ ਜਿਹੜਾ ਕੋਡ ਆ ਉਹ ਚਾਈਨਾ ਤੋਂ ਪੂਰੀ ਤਰ੍ਹਾਂ US ਦੇ ਵਿੱਚ ਜਿਹੜਾ ਉਹ ਮੂਵ ਕਰ ਦੇਣਗੇ 1 ਸਾਲ ਦੇ ਵਿੱਚ ਜਿੱਦਾਂ ਹੀ ਜਿਹੜੀ ਡੀਲ ਆ ਉਹ ਗੋ ਥਰੂ ਹੁੰਦੀ ਆ। ਉਹਦੇ ਰਾਸ਼ਟਰਪਤੀ ਟਰੰਪ ਨੇ ਕਿਹਾ ਸੀਗਾ ਵੀ ਸਾਨੂੰ ਜਿਹੜਾ ਜੀ ਡਾਲਰ ਦਿਓ ਜੇ ਤੁਸੀਂ ਜਿਹੜੇ ਡੀਲ ਜਿਹੜੀ ਉਹ ਬਣਾਉਣੀ ਹੈਗੀ ਆ ਟ੍ਰੈਜਰੀ ਡਿਪਾਰਟਮੈਂਟ ਨੂੰ, ਜੇ ਤੁਸੀਂ ਇਹ ਚਾਹੁੰਦੇ ਆ। ਅਤੇ ਉੱਧਰ 15 ਸਤੰਬਰ ਦੀ ਜਿਹੜੀ ਡੈਡਲਾਈਨ ਅਖੀਰਲੀ ਤਰੀਕ ਵੀ ਜਿਹੜੀ ਆ ਉਹ ਰੱਖੀ ਗਈ ਹੈਗੀ ਆ। ਸੋ ਮਹੀਨਾ 5 ਕੁ ਹਫ਼ਤੇ ਦਾ ਜਿਹੜਾ ਉਹ ਸਮਾਂ ਜਿਹੜਾ ਇਹਨਾਂ ਦੇ ਕੋਲ ਬਚਿਆ ਹੈਗਾ ਆ, 5-6 ਹਫ਼ਤੇ ਦਾ ਇਹ ਡੀਲ ਜਿਹੜੀ ਆ ਉਹ ਪੂਰੀ ਤਰ੍ਹਾਂ ਜਿਹੜੀ ਉਹ ਬਣਾਉਣ ਨੂੰ। ਸੋ ਦੇਖਦੇ ਹਾਂ ਵੀ ਇਸ ਦੇ ਵਿੱਚ ਜਿਹੜਾ ਉਹ ਕੀ ਬਣਦਾ ਆ ਵੀ 10 ਤੋਂ ਲੈ ਕੇ 30 ਬਿਲੀਅਨ ਡਾਲਰ ਜਾਂ ਉਸ ਤੋਂ ਵੀ ਉੱਤੇ ਤੱਕ ਦੀ ਜਿਹੜੀ ਕੀਮਤ ਆ ਉਹ ਹੋ ਸਕਦੀ ਹੈ। ਟਿਕਟੋਕ ਕਾਫੀ ਜਿਹੜੀ ਇਸ ਟਾਈਮ ਪੋਪੂਲਰ ਹੈਗੀ, ਖਾਸ ਕਰਕੇ ਨੌਜਵਾਨਾਂ ਦੇ ਵਿੱਚ ਵੀ, ਅਤੇ ਇਨਫੈਕਟ ਦੇਖਿਆ ਜਾ ਰਿਹਾ ਵੀ ਸਾਰੇ ਦੇ ਸਾਰੇ ਲੋਕ ਜਿਹੜੇ ਆ ਉਹ ਟਿਕਟੋਕ ਦੇ ਉੱਤੇ ਜਿਹੜੇ ਉਹ ਜੁੜੇ ਹੋਏ ਆ। ਜਦੋਂ ਤੋਂ ਹੀ ਟਿਕਟੋਕ ਜਿਹੜੀ ਚੱਲ ਰਹੀ ਹੈਗੀ ਆ ਉਦੋਂ ਤੋਂ ਹੀ ਇਹਨਾਂ ਦੇ ਜਿਹੜੇ ਕਾਫੀ ਜ਼ਿਆਦਾ ਫੋਲੋਵਰ ਅਤੇ ਬਿਲੀਅਨਸ ਦੇ ਵਿੱਚ ਜਿਹੜੇ ਇਹਨਾਂ ਦੇ ਯੂਜ਼ਰ ਜਿਹੜੇ ਉਹ ਬਣੇ ਹੋਏ ਨੇ। ਜੀ ਕਹਿੰਦੇ ਵੀ ਟਿਕਟੋਕ ਨੇ ਡਾਟਾ ਕਾਫੀ ਜਿਹੜੇ ਬੱਚੇ ਆ ਉਹਨਾਂ ਦਾ ਚੋਰੀ ਵੀ ਕੀਤਾ ਹੈਗਾ, ਉਹਨਾਂ ਦਾ ਚਾਈਨਾ ਵਾਲਿਆਂ ਨੇ ਵਰਤਿਆ ਆ। ਕੀ ਕਰਦੇ ਆ ਵੀ ਜਦੋਂ ਜਿਹੜਾ ਵੀ ਯੂਜ਼ ਕਰਦਾ ਆ ਉਹ ਫਿਰ ਐਡਸ ਉੱਦਾਂ ਦੇ ਨਿਆਣਿਆਂ ਦੇ ਸ਼ੂਆਂ ਦੀਆਂ, ਕੱਪੜਿਆਂ ਦੀਆਂ ਜਾਂ ਹੋਰ ਜਿਹੜੇ ਬੱਚੇ ਚੀਜ਼ਾਂ ਯੂਜ਼ ਕਰਦੇ ਆ ਉੱਦਾਂ ਦੀਆਂ ਐਡ ਆਉਣੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ। ਸੋ ਇਹ ਤਾਂ ਹਰ ਇੱਕ ਪਾਸੇ ਹੀ ਆ, ਫੇਸਬੁੱਕ ਵਾਲੇ ਵੀ ਵਰਤਦੇ ਆ, ਗੂਗਲ ਵਾਲੇ ਵੀ ਵਰਤ ਰਹੇ ਆ, ਐਪਲ ਵਾਲੇ ਵੀ, ਸਾਰੇ ਜਿਹੜੇ ਉਹ ਵਰਤੀ ਜਾਂਦੇ ਆ।
ਇਹ ਹੁਣ ਕਿਉਂਕਿ ਚਾਈਨਾ ਦੇ ਵਿੱਚ ਹੈ ਇਸ ਲਈ ਚਿੰਤਾ ਤੇ ਉਹਨਾਂ ਨੂੰ ਹੈਗੀ ਆ ਵੀ ਜਿਹੜੀ ਕਮਿਊਨਿਸਟ ਪਾਰਟੀ ਆਫ ਚਾਈਨਾ ਆ ਉਹ ਕਿਤੇ ਜਿਹੜਾ ਡਾਟਾ ਹੈ ਉਸ ਨੂੰ ਗਲਤ ਤਰੀਕੇ ਦੇ ਨਾਲ ਜਿਹੜਾ ਉਹ ਇਸਤੇਮਾਲ ਨਾ ਕਰ ਲਵੇ। ਜੀ, ਸੋ ਹੁਣ ਸਾਡਾ ਸਮਾਂ ਇੱਕ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਫੇਰ ਆਪਾਂ ਤੁਹਾਡੇ ਨਾਲ ਜਿਹੜੀਆਂ ਹੋਰ ਖਬਰਾਂ ਉਹ ਸਾਂਝੀਆਂ ਕਰਦੇ ਹਾਂ ਜੀ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। इंडिया हाउस ऑफ ग्रोसरीज अंडर न्यू मैनेजमेंट खरीद सकते हो हर एक तरह ਦੀ ਇੰਡੀਅਨ ਗਰੋਸਰੀ, ਆਟਾ, ਦਾਲਾਂ, ਚੌਲ, ਚਾਹ ਪੱਤੀ ਅਤੇ ਹਰ ਇੱਕ ਤਰ੍ਹਾਂ ਦੇ ਇੰਡੀਅਨ ਮਸਾਲੇ, ਅਤੇ ਤੁਸੀਂ ਭਾਂਡੇ ਵੀ ਖਰੀਦ ਸਕਦੇ ਹੋ ਅਤੇ ਇਹਨਾਂ ਦੇ ਸਟੋਰ ਤੇ EBT ਮਸ਼ੀਨਸ ਵੀ ਚੱਲਦੀਆਂ ਹਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਕਮਲਜੀਤ ਨਾਲ 9164246342 916 424 6342 ਜਾਂ ਫਿਰ 916 896 4134 9168964134। ਇੰਡੀਆ ਹਾਊਸ ਆਫ ਗਰੋਸਰੀ 6618 Florin Road number B Sacramento। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮਕਾਰ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ ਐਸਟੇਟ ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400 916 740 6400। MAF also provides a platform for experienced financial professionals with top pay, company revenue and virtual agent training program. Visit maflife.com. MAF, California Department of Insurance License number 0M92002। ਡਾਕਟਰ ਗੁਰਵਿੰਦਰ ਕੌਰ ਬਾਠ DC ਅਤੇ ਜੀਓ ਹੈਲਥ ਸੈਂਟਰ ਇਥੋਂ ਟਰੱਕ ਡਰਾਈਵਰ DOT ਫਿਜ਼ੀਕਲਸ, ਡਰੱਗ ਟੈਸਟਿੰਗ ਕਰਵਾ ਸਕਦੇ ਹਨ। ਸੇਮ ਡੇ ਅਪਾਇੰਟਮੈਂਟ ਅਤੇ ਟਰੱਕਿੰਗ ਕੰਪਨੀਆਂ ਦੇ ਲਈ ਇਹਨਾਂ ਕੋਲ ਰੈਂਡਮ ਡਰੱਗ ਟੈਸਟਿੰਗ ਦੇ ਪ੍ਰੋਗਰਾਮਸ ਵੀ ਅਵੇਲੇਬਲ ਹਨ ਅਤੇ ਜੇਕਰ ਤੁਹਾਡੇ ਨੈਕ ਅਤੇ ਬੈਕ ਪੇਨ ਹੈ ਤਾਂ ਇਹਨਾਂ ਕੋਲ ਕੈਰੋਪ੍ਰੈਕਟਿਕ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਕੌਰ ਬਾਠ 9165500350 916 550 0350 2628 El Camino Avenue Suite C1 Sacramento Geo Health Center। ਕੋਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਜੌਬ ਚਲੇ ਗਈ ਹੈ, ਜਿਸ ਕਰਕੇ ਤੁਹਾਡੀ ਹੈਲਥ ਇੰਸ਼ੋਰੈਂਸ ਵੀ ਚਲੇ ਗਈ ਹੈ, ਤਾਂ ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਜੁਲਾਈ ਤੱਕ ਕਰ ਦਿੱਤਾ ਗਿਆ ਹੈ। ਮੈਡੀਕਲ ਭਰਨ ਦੇ ਵਿੱਚ ਕੋਈ ਤਕਲੀਫ ਆ ਰਹੀ ਹੈ, ਆਪਣੇ ਪਲਾਨਸ ਦੇ ਵਿੱਚ ਕੁਝ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਇਹਨਾਂ ਸਾਰੇ ਕੰਮਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500। ਸਰਦਾਰ ਜੀ, ਸੋਨਾ ਜਾਂ ਘਰ ਤਾਂ ਆਪਾਂ ਲੈ ਲਿਆ ਤੇ ਘਰ ਦੇ ਵਿੱਚ ਰੱਖਣ ਲਈ ਸੋਨਾ ਜਾਂ ਫਰਨੀਚਰ ਕਿੱਥੋਂ ਮਿਲੂਗਾ? ਤੂੰ ਫਿਕਰ ਨਾ ਕਰ, ਮੈਨੂੰ ਪਤਾ ਆ ਵਧੀਆ ਫਰਨੀਚਰ ਤੇ ਵਧੀਆ ਡੀਲ ਕਿੰਨਾ ਤੋਂ ਮਿਲਣੀ ਆ। ਫਰਨੀਚਰ ਟਾਈਮ ਸੈਕਰਾਮੈਂਟੋ ਵਾਲਿਆਂ ਤੋਂ। ਮੇਰੇ ਬਹੁਤ ਸਾਰੇ ਦੋਸਤਾਂ ਨੇ ਇਹਨਾਂ ਤੋਂ ਹੀ ਫਰਨੀਚਰ ਲਿਆ ਆ। ਬਹੁਤ ਹੀ ਵਧੀਆ ਪ੍ਰੋਡਕਟ ਬੜੀ ਸੋਹਣੀ ਡੀਲ ਦੇ ਉੱਤੇ ਉਹਨਾਂ ਨੂੰ ਮਿਲਿਆ ਆ। 1 ਲੱਖ ਸਕੁਅਰ ਫੁੱਟ ਦਾ ਵੇਅਰ ਹਾਊਸ ਆ ਜਿਹੜਾ ਹਮੇਸ਼ਾ ਹੀ ਪੈਕਡ ਰਹਿੰਦਾ ਆ। ਬਹੁਤ ਹੀ ਗੁੱਡ ਪ੍ਰੋਡਕਟ ਨੇ, ਬਹੁਤ ਹੀ ਵਧੀਆ ਪ੍ਰਾਈਸ ਦੇ ਉੱਤੇ। ਸ਼ੈਲਟਰ ਇਨ ਪਲੇਸ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਸਟੋਰ ਹੁਣ ਦੁਬਾਰਾ ਖੁੱਲ ਚੁੱਕਾ ਹੈ। ਹਰ ਰੋਜ਼ ਸਵੇਰੇ 10 ਤੋਂ ਸ਼ਾਮੀ 7 ਵਜੇ ਤੱਕ। 4th ਆਫ ਜੁਲਾਈ ਨੂੰ ਲੈ ਕੇ ਬਹੁਤ ਹੀ ਵੱਡੀ ਸੇਲ, ਹਰ ਇੱਕ ਚੀਜ਼ ਦੇ ਉੱਤੇ 30% ਤੱਕ ਦੀ ਛੋਟ। ਸੋਫਾ, ਲਵ ਸੀਟ 4th ਆਫ ਜੁਲਾਈ ਦੇ ਉੱਤੇ ਸਪੈਸ਼ਲ ਪ੍ਰਾਈਸ ਦੇ ਉੱਤੇ। ਫਰਸਟ ਰਿਸਪੌਂਡਰਸ, ਫਾਇਰ ਫਾਈਟਰਸ ਅਤੇ ਹੈਲਥ ਵਰਕਰਸ ਨੂੰ 10% ਐਕਸਟਰਾ ਛੋਟ। ਤਾਂ ਪਹੁੰਚਿਓ ਜ਼ਰੂਰ। ਫਰਨੀਚਰ ਟਾਈਮ ਸੈਕਰਾਮੈਂਟੋ 4717 ਮੈਡੀਸਨ ਐਵੇਨਿਊ ਸੈਕਰਾਮੈਂਟੋ 9165500758 916 550 0758। ਫਰਨੀਚਰ ਟਾਈਮ ਸੈਕਰਾਮੈਂਟੋ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU Fresno 1300 AM KLHC Bakersfield 1350 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ ਜੀ। ਧੰਨਵਾਦ ਜੀ ਇਹਨੂੰ, ਸਤਿ ਸ਼੍ਰੀ ਅਕਾਲ ਜੀ। ਤੇ ਹਰਜੋਤ ਸਿੰਘ ਜੀ ਅਗਲੀ ਜਿਹੜੀ ਖਬਰ ਕਰਦੇ ਜਾਈਏ, ਇੱਕ ਭਾਰਤੀ ਮੂਲ ਦੀ ਔਰਤ ਜਿਹੜੀ ਰਿਸਰਚਰ ਸੀਗੀ ਉਹ US ਦੇ ਵਿੱਚ ਪਲੈਨੋ ਟੈਕਸਸ ਜਿੱਥੇ ਉਹ ਬੇਸ ਸੀਗੀ ਉੱਥੇ ਰਨਿੰਗ ਕਰ ਰਹੀ ਸੀ, ਜੋਗਿੰਗ ਕਰ ਰਹੀ ਸੀ, ਤਾਂ ਉਸ ਦੀ ਕਹਿੰਦੇ ਹੱਤਿਆ ਕਰ ਦਿੱਤੀ ਗਈ ਆ। ਇਹ 1 ਅਗਸਤ ਨੂੰ ਇਹ ਘਟਨਾ ਜਿਹੜੀ ਉਹ ਵਾਪਰੀ ਆ। ਇਹ ਚਿਸ਼ੌਲਮ ਟ੍ਰੇਲ ਪਾਰਕ ਉੱਥੇ ਘਟਨਾ ਵਾਪਰੀ ਹੈ। 43 ਸਾਲਾਂ ਦੀ ਸਮ੍ਰਿਤਾ ਸੇਨ ਜਿਹੜੀ ਪਲੈਨੋ ਟੈਕਸਸ ਦੇ ਵਿੱਚ ਰਹਿੰਦੀ ਸੀ, ਕਹਿੰਦੇ ਰੈਂਡਮਲੀ ਇਸ ਦੇ ਉੱਤੇ ਹਮਲਾ ਜਿਹੜਾ ਆ ਉਹ ਕਰ ਦਿੱਤਾ ਗਿਆ। ਇਸ ਦੀ ਜਿਹੜੀ ਲਾਸ਼ ਆ ਉੱਥੇ ਕ੍ਰੀਕ ਦੇ ਨਜ਼ਦੀਕ ਉੱਥੇ ਲੈਗੇਸੀ ਡਰਾਈਵ ਤੇ ਮਾਰਚਮੈਨ ਵੇ ਆ ਉਸ ਦੇ ਲਾਗੇ ਇੱਕ ਉੱਥੇ ਜਾਂਦੇ ਸੈਰ ਕਰਨ ਵਾਲੇ ਨੇ ਜਿਹੜੀ ਉਹ ਦੇਖੀ, ਜਿਸ ਤੋਂ ਬਾਅਦ ਦੇ ਵਿੱਚ ਉਹਨੇ ਪੁਲਿਸ ਨੂੰ ਇਤਲਾਹ ਕੀਤੀ ਤੇ ਫਿਰ ਜਿਹੜੀ ਇਸ ਦੀ ਸ਼ਨਾਖਤ ਹੋਈ ਆ। ਕਹਿੰਦੇ ਵੀ ਜਿਹੜੀ ਸਮ੍ਰਿਤਾ ਸੇਨ ਆ ਇਹ ਇੱਕ ਫਾਰਮਾਸਿਸਟ ਸੀਗੀ ਤੇ ਰਿਸਰਚਰ ਸੀਗੀ ਜਿਹੜੀ ਮੋਲੀਕੂਲਰ ਬਾਇਓਲੋਜੀ ਨੂੰ ਪੜ੍ਹ ਰਹੀ ਸੀ ਤੇ ਕੈਂਸਰ ਪੇਸ਼ੈਂਟਸ ਦੇ ਨਾਲ ਇਹ ਕੰਮ ਕਰਦੀ ਸੀ। ਇਹ ਮੂਲ ਰੂਪ ਤੋਂ ਸਿੰਧਰੀ ਜਿਹੜਾ ਝਾਰਖੰਡ ਦੇ ਵਿੱਚ ਹੈਗਾ ਆ ਉੱਥੋਂ ਦੀ ਉਹ ਜਿਹੜੀ ਸੀਗੀ ਤੇ ਇਸ ਦਾ ਵਿਆਹ ਜਿਹੜਾ ਆ ਵਿਆਹ ਤੋਂ ਬਾਅਦ ਦੇ ਵਿੱਚ ਟੈਕਸਸ ਦੇ ਵਿੱਚ ਮੂਵ ਹੋਈ ਸੀ ਤੇ ਇਸ ਦੇ 2 ਛੋਟੇ ਬੱਚੇ ਹਨ ਜੀ। ਅਗਲੀ ਖਬਰ ਵੱਲ ਚਲੀਏ, ਐਰੀਜ਼ੋਨਾ ਤੋਂ ਆ ਰਹੀ ਹੈ। ਐਰੀਜ਼ੋਨਾ ਦੇ ਵਿੱਚ ਰਿਪਰੈਜ਼ੈਂਟੇਟਿਵ ਪੌਲ ਗੋਸਰ ਜਿਹੜੇ ਰਿਪਬਲਿਕਨ ਆ, ਕਹਿੰਦੇ ਵੀ ਉਹ ਪ੍ਰਾਇਮਰੀ ਉੱਥੇ ਦੀ ਜਿੱਤ ਗਿਆ। ਡਿਸਟ੍ਰਿਕਟ ਜਿਹੜਾ 4th ਆ, ਮੰਗਲਵਾਰ ਨੂੰ ਜਿਹੜੀ ਕੱਲ ਇਲੈਕਸ਼ਨ ਉੱਥੇ ਹੋਈ ਸੀ। 6th ਟਰਮ ਜਿਹੜੀ ਆ ਉਹ ਰੀਇਲੈਕਟ ਹੋਏ ਹੈਗੇ ਆ ਤੇ ਨਵੰਬਰ ਦੇ ਵਿੱਚ ਕਹਿੰਦੇ ਗਰੰਟਡ ਹੀ ਆ ਵੀ ਉਹ ਜਿੱਤ ਜਾਣਗੇ। 62% ਵੋਟਾਂ ਉਹਨਾਂ ਨੂੰ ਪਈਆਂ ਹੈਗੀਆਂ। ਕਹਿੰਦੇ ਵੀ ਕਾਫੀ ਲੀਡ ਦੇ ਨਾਲ ਉਹ ਜਿੱਤਣ ਜਾ ਰਹੇ ਹੈਗੇ ਆ ਜੀ। ਇਸੇ ਤਰੀਕੇ ਨਾਲ ਸੇਂਟ ਲੂਇਸ ਦੀ ਪ੍ਰੋਸੀਕਿਊਟਰ ਕਿਮ ਗਾਰਡਨਰ ਜਿਸ ਦੇ ਉੱਤੇ ਇਹਨਾਂ ਜਿਹੜੇ ਹੋ ਰਹੇ ਪੁਲਿਸ ਬਰੂਟੈਲਿਟੀ ਦੇ ਖਿਲਾਫ ਪ੍ਰੋਟੈਸਟ ਆ ਉਹਨਾਂ ਦੇ ਉੱਤੇ ਕਾਫੀ ਜਿਹੜੇ ਲੋਕਾਂ ਨੇ ਨਿਸ਼ਾਨਾ ਵੀ ਬੰਨ੍ਹਿਆ ਸੀ, ਜਿਨ੍ਹਾਂ ਵਿੱਚ ਡੋਨਲਡ ਟਰੰਪ ਵੀ ਇੱਕ ਸੀਗੇ। ਉਸਨੇ ਵੀ ਆਪਣੀ ਪ੍ਰਾਇਮਰੀ ਕਹਿੰਦੇ ਆਸਾਨੀ ਦੇ ਨਾਲ ਜਿਹੜੀ ਆ ਉਹ ਜਿੱਤ ਲਈ ਅਤੇ ਨਵੰਬਰ ਦੇ ਵਿੱਚ ਹੁਣ ਉਹ ਕੈਂਪੇਨ ਕਹਿੰਦੇ ਕਰੂਗੀ ਰੀ ਇਲੈਕਸ਼ਨ ਦੇ ਲਈ। ਉੱਧਰ ਮਿਸ਼ੀਗਨ ਦੀ ਗਵਰਨਰ ਗ੍ਰੈਚਨ ਵਿਟਮਰ ਜਿਹੜੀ ਆ ਉਸਨੇ ਇੱਕ ਐਗਜ਼ੀਕਿਊਟਿਵ ਡਾਇਰੈਕਟਿਵ ਜਿਹੜਾ ਆ ਉਹ ਸਾਈਨ ਕੀਤਾ ਆ, ਜਿਸ ਦੇ ਵਿੱਚ ਉਸਨੇ ਕਿਹਾ ਵੀ ਜਿਹੜਾ ਰੇਸਿਜ਼ਮ ਆ ਉਹ ਪਬਲਿਕ ਹੈਲਥ ਕ੍ਰਾਈਸਿਸ ਆ ਤੇ ਇਸ ਡਾਇਰੈਕਟਿਵ ਦੇ ਵਿੱਚ ਉਹਨੇ ਲਿਖਿਆ ਵੀ ਇਸ ਕਰੋਨਾ ਵਾਇਰਸ ਪੈਂਡੈਮਿਕ ਨੇ ਇਹ ਦਿਖਾਇਆ ਆ ਤੇ ਇਸ ਨੂੰ ਪ੍ਰਤਾੜਿਤ ਕੀਤਾ ਆ ਤੇ ਹਾਈਲਾਈਟ ਕੀਤਾ ਆ ਵੀ ਜਿਹੜੀਆਂ ਪ੍ਰੀ ਐਗਜ਼ਿਸਟਿੰਗ ਇਨਐਕੁਇਟੀਜ਼ ਇੱਕ ਹਿਸਾਬ ਦੇ ਨਾਲ ਜਿਹੜੀਆਂ ਦੂਰੀਆਂ ਹੈਗੀਆਂ ਨੇ ਤੇ ਜਿਹੜਾ ਫਰਕ ਹੈਗਾ ਆ ਉਹ ਸਿਸਟੈਮਿਕ ਰੇਸਿਜ਼ਮ ਦੇ ਨਾਲ ਜਿਹੜਾ ਕਾਜ਼ ਹੋਇਆ ਆ ਉਹ ਸਾਹਮਣੇ ਜਿਹੜਾ ਆ ਉੱਭਰ ਕੇ ਆਇਆ ਆ। ਸੋ ਇਸ ਨੂੰ ਉਹਨਾਂ ਨੇ ਪਬਲਿਕ ਹੈਲਥ ਕ੍ਰਾਈਸਿਸ ਮਿਸ਼ੀਗਨ ਦੇ ਵਿੱਚ ਐਲਾਨ ਕਰ ਦਿੱਤਾ ਹੈਗਾ ਆ ਜੀ। ਅਗਲੀ ਖਬਰ ਬੇ ਏਰੀਆ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਹਿੰਦੇ ਵੀ ਹੁਣ ਲੇ ਆਫ ਹੋਣੀ ਜਿਹੜੀ ਥੋੜ੍ਹੀ ਜਿਹੀ ਘਟੀ ਹੈਗੀ ਆ, ਪਰ ਅਮਰੀਕਨ ਏਅਰਲਾਈਨ ਓਕਲੈਂਡ ਵਾਲਾ ਜਿਹੜਾ ਏਅਰਪੋਰਟ ਆ ਉੱਥੋਂ ਐਗਜ਼ਿਟ ਕਰਨ ਜਾ ਰਹੀ ਹੈਗੀ ਆ। ਏਅਰਲਾਈਨਸ ਦਾ ਸਾਰਿਆਂ ਨੂੰ ਪਤਾ ਵੀ ਬਹੁਤ ਬੁਰਾ ਹਾਲ ਆ। ਅਲਾਸਕਾ ਏਅਰਲਾਈਨ ਸੈਨੋਜ਼ੇ ਇੰਟਰਨੈਸ਼ਨਲ ਏਅਰਪੋਰਟ 'ਤੇ ਕਾਫੀ ਕੱਟ ਕਰਨ ਜਾ ਰਹੀ ਆ। ਸੈਨ ਫਰਾਂਸਿਸਕੋ ਇੰਟਰਨੈਸ਼ਨਲ ਏਅਰਪੋਰਟ 'ਤੇ ਕੱਟ ਕਰਨ ਜਾ ਰਹੀ ਆ। ਬੇ ਏਰੀਆ ਦੇ ਵਿੱਚ ਸੈਨ ਫਰਾਂਸਿਸਕੋ ਜਿਹੜਾ ਫੇਅਰਮਾਊਂਟ ਹੋਟਲ ਆ ਉਹ ਵੀ ਕਾਫੀ ਲੇ ਆਫ ਕਰਨ ਜਾ ਰਹੇ ਆ। ਫਲੈਕਸ ਜਿਸ ਦਾ ਨਾਮ ਫਲੈਕਸਟ੍ਰੋਨਿਕ ਕੰਪਨੀ ਹੈਗੀ ਆ, ਉਹਨਾਂ ਨੇ EDD ਨੂੰ ਦੱਸਿਆ ਵੀ ਉਹ 78 ਦੇ ਕਰੀਬ ਸਾਊਥ ਵੇ ਦੀਆਂ ਪੋਜੀਸ਼ਨ ਅਤੇ 42 ਦੇ ਕਰੀਬ ਸੈਨੋਜ਼ੇ, ਜਿਸ 'ਚੋਂ 36 ਮਿਲਪੀਟਸ ਉਹ ਲੇ ਆਫ ਕਰਨ ਜਾ ਰਹੇ ਹੈਗੇ ਆ। ਸੋ ਕਾਫੀ ਲੇ ਆਫ ਹੋ ਵੀ ਗਈ ਆ, ਪਰ ਇਹਦਾ ਜਿਹੜਾ ਹੁਣ ਅਮਾਊਂਟ ਆ ਉਹ ਕਾਫੀ ਘੱਟ ਹੋਣਾ ਸ਼ੁਰੂ ਹੋਇਆ ਹੈਗਾ। ਪਰ ਏਅਰਲਾਈਨ ਇੰਡਸਟਰੀ ਜਿਸ ਤਰ੍ਹਾਂ ਮੈਂ ਦੱਸਿਆ ਹੁਣ ਜੇ ਓਕਲੈਂਡ ਤੋਂ ਇਹ ਅਮਰੀਕਨ ਏਅਰਲਾਈਨ ਉੱਥੋਂ ਨਿਕਲੇ ਜਾਂਦੀ ਆ ਅਤੇ ਉਹਦਾ ਕਾਫੀ ਅਸਰ ਇਕੋਨਮੀ 'ਤੇ ਪੈਣਾ ਹੈ, ਖਾਸ ਕਰਕੇ ਓਕਲੈਂਡ ਦੇ ਏਅਰਪੋਰਟ 'ਤੇ। ਜੀ
ਮਿਨਿਆਪੋਲਿਸ ਦੇ ਮੇਅਰ ਜੈਕਬ ਫਰੇ ਜਿਹੜੇ ਆ ਉਹ ਕਹਿੰਦੇ ਵੀ ਅਸੀਂ ਜਿਹੜੇ ਨਵੇਂ ਪੁਲਿਸ ਆਫੀਸਰਸ ਆ ਉਹਨਾਂ ਨੂੰ ਬੈਟਰ ਰੋਲ ਮਾਡਲਸ ਦੇ ਨਾਲ ਜਿਹੜਾ ਹੁਣ ਪੇਅਰ ਕਰਾਂਗੇ। ਸੋ ਕਿਤੇ ਨਾ ਕਿਤੇ ਇਸ ਬਿਆਨ ਦੇ ਵਿੱਚ ਇਹ ਮੰਨਦੇ ਆ ਵੀ ਬਹੁਤ ਸਾਰੇ ਜਿਹੜੇ ਪੁਲਿਸ ਕਰਮਚਾਰੀ ਆ ਉਹ ਜਿਹੜੇ ਨਵੇਂ ਆਏ ਪੁਲਿਸ ਜਿਹੜੇ ਆਫੀਸਰਸ ਆ ਉਹਨਾਂ ਦੇ ਲਈ ਸਹੀ ਮਾਰਗਦਰਸ਼ਕ ਜਿਹੜੇ ਉਹ ਨਹੀਂ ਬਣ ਸਕਦੇ। ਉਹਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹ ਦੱਸਿਆ ਆ ਵੀ ਉਹ ਕਹਿੰਦੇ ਵੀ ਜਿਹੜੀਆਂ ਮਿਲਟਰੀ ਸਟਾਈਲ ਕੈਮੋਫਲੇਜ ਵਾਲੀਆਂ ਯੂਨੀਫਾਰਮਸ ਆ ਉਹਨਾਂ ਨੂੰ ਹੁਣ ਜਿਹੜੇ ਉਹ ਸਵਾਪ ਕਰਨ ਜਾ ਰਹੇ ਆ, ਉਹਨਾਂ ਨੂੰ ਉਹ ਬਦਲਣ ਜਾ ਰਹੇ ਆ। ਇਹ ਕਹਿੰਦੇ ਜਿਹੜੇ US ਬਾਰਡਰ ਏਜੰਟਸ ਨੇ ਜਿਹੜੀਆਂ ਉਸ ਟਾਈਮ ਦੇ ਉੱਤੇ ਪਾਈਆਂ ਸੀਗੀਆਂ ਜਦੋਂ ਪੋਰਟਲੈਂਡ ਓਰੇਗਨ ਦੇ ਵਿੱਚ ਜਿਹੜੇ ਪ੍ਰਦਰਸ਼ਨ ਹੋ ਰਹੇ ਸੀ ਉਸ ਦੇ ਦੌਰਾਨ ਜੀ। ਤੇ ਇੱਧਰ ਹਰਜੋਤ ਸਿੰਘ ਜੀ ਇੱਕ ਚਿੰਤਾ ਦੀ ਖਬਰ ਇਹ ਵੀ ਆਈ ਆ, ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਦੇ ਡਿਪਟੀ ਜਿਹੜੇ ਆ ਉਹਨਾਂ ਨੇ ਇਹ ਹੁਣ ਕਥਿਤ ਬਿਆਨ ਦਿੱਤਾ ਆ। ਕਹਿੰਦੇ ਵੀ ਬਹੁਤ ਸਾਰੇ ਉਹਨਾਂ ਦੇ ਕੋਲੀਗਸ ਯਾਨੀ ਕਿ ਜਿਹੜੇ ਪੁਲਿਸ ਦੇ ਵਿੱਚ ਜਿਹੜੇ ਉਹ ਹੈਗੇ ਆ ਉਹ ਵਾਇਲੈਂਟ ਗੈਂਗ ਦੇ ਮੈਂਬਰਸ ਹੈਗੇ ਆ, ਉਹਨਾਂ ਦੇ ਉਹ ਪਾਰਟ ਹੈਗੇ ਆ। ਇਹ ਕੰਪਟਨ ਕੈਲੀਫੋਰਨੀਆ ਤੋਂ ਜਿਹੜੇ ਇੱਕ ਲਾਸ ਐਂਜਲਸ ਕਾਊਂਟੀ ਦੇ ਸ਼ੈਰਿਫ ਡਿਪਟੀ ਜਿਹੜੇ ਸੀਗੇ ਉਹਨਾਂ ਨੇ ਕਹਿੰਦੇ ਵੀ ਇੱਕ ਗੈਂਗ ਇਹਨਾਂ ਦਾ ਬਣਿਆ ਹੋਇਆ, ਉਹ ਆਪਣੇ ਆਪ ਨੂੰ ਐਗਜ਼ੀਕਿਊਸ਼ਨਰਸ ਜਿਹੜੇ ਆ ਉਹ ਸੱਦਦੇ ਨੇ ਤੇ ਉਹ ਇਸ ਤਰੀਕੇ ਦੇ ਨਾਲ ਕੰਪਟਨ ਇਲਾਕੇ ਦੇ ਵਿੱਚ ਕੰਮ ਕਰ ਰਹੇ ਆ। ਇਹ ਗੋਨਜ਼ਾਲੇਜ਼ ਨਾਂ ਦਾ ਜਿਹੜਾ ਕਿ ਇੱਕ ਸਾਬਕਾ ਮਰੀਨ ਆ ਤੇ ਡਿਪਟੀ ਸ਼ੈਰਿਫ ਹੈਗੇ ਆ 2007 ਤੋਂ, ਉਹਨਾਂ ਨੇ ਇਹ ਜਿਹੜਾ ਹੁਣ ਕਲੇਮ ਆ ਉਹ ਕੀਤਾ ਆ। ਸੋ ਇਹ ਇੱਕ ਹਰਜੋਤ ਸਿੰਘ ਜੀ ਬੜੀ ਚਿੰਤਾ ਵਾਲੀ ਜਿਹੜੀ ਇਹ ਗੱਲ ਹੈਗੀ ਆ ਜੇ ਵਾਕਈ ਇਸ ਦੇ ਵਿੱਚ ਕਿਸੇ ਵੀ ਤਰੀਕੇ ਦੀ ਸੱਚਾਈ ਆ ਤਾਂ ਜੀ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਰਿਹਾ ਸੀ, ਇਕੋਨਮੀ ਨੂੰ ਲੈ ਕੇ ਬੇ ਏਰੀਏ ਦੇ ਵਿੱਚ ਜਿਹੜੀ ਥੀਮ ਪਾਰਕ ਗ੍ਰੇਟ ਅਮਰੀਕਾ ਹੈਗਾ ਆ ਉਹ ਕਹਿੰਦੇ ਪਈ ਹੁਣ ਪੂਰੇ ਸਾਲ 2020 ਦੇ ਲਈ ਕਲੋਜ਼ ਰਹੇਗਾ ਕਰੋਨਾ ਵਾਇਰਸ ਨੂੰ ਲੈ ਕੇ। ਸੋ ਇੱਥੇ ਵੀ ਜਿਹੜਾ ਆ ਕਾਫੀ 100 ਦੀ ਗਿਣਤੀ ਦੇ ਵਿੱਚ ਉਹਨਾਂ ਦੇ EMPLOYEE ਹੁੰਦੇ ਸੀ। ਰੈਸਟੋਰੈਂਟ, ਫੂਡ, ਆਲੇ ਦੁਆਲੇ ਪਾਰਕਿੰਗ ਕਿੰਨੇ ਉਹਨਾਂ ਨੂੰ ਇਨਕਮ ਆਉਂਦੀ ਸੀ। ਸੋ ਸਾਰਾ ਬੰਦ ਰਹੂਗਾ। 2021 ਦੇ ਵਿੱਚ ਉਹ ਅਨਾਊਂਸ ਕਰਨਗੇ। ਇਹ ਕੈਲੀਫੋਰਨੀਆ ਗ੍ਰੇਟ ਅਮਰੀਕਾ ਨੇ ਜਿਹੜੇ ਉਹਨਾਂ ਦੇ ਸਪੋਕਸਮੈਨ ਆ ਉਹਨਾਂ ਨੇ ਅੱਜ ਅਨਾਊਂਸ ਕੀਤਾ ਆ ਵੀ ਅਸੀਂ ਡਿਸਅਪੁਆਇੰਟਡ ਆ ਅਨਾਊਂਸ ਕਰਨ ਦੇ ਲਈ ਵੀ ਕੈਲੀਫੋਰਨੀਆ ਦੇ ਵਿੱਚ ਗ੍ਰੇਟ ਅਮਰੀਕਾ ਜਿਹੜੀ ਸੈਂਟਾ ਕਲਾਰਾ 'ਚ ਬੇ ਏਰੀਏ 'ਚ ਹੈਗੀ ਆ ਉਹ ਪੂਰੇ ਸਾਲ 2020 ਦੇ ਲਈ ਬੰਦ ਰਹੇਗੀ ਤੇ ਆਸ ਕਰਦੇ ਹਾਂ ਵੀ 2021 ਦੇ ਵਿੱਚ ਆਪਾਂ ਖੋਲ੍ਹਾਂਗੇ। ਜੀ ਜੀ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ ਤਾਂ ਕਹਿੰਦੇ ਵੀ ਫੇਸਬੁੱਕ ਦੇ ਕਈ ਫੈਕਟ ਚੈਕਰਸ ਆ ਉਹਨਾਂ ਨੇ ਹੁਣ ਕਥਿਤ ਤੌਰ ਦੇ ਉੱਤੇ ਇਹ ਆਖਿਆ ਆ ਵੀ ਕਹਿੰਦੇ ਵੀ ਜਿਹੜੀਆਂ ਰਾਸ਼ਟਰਪਤੀ ਟਰੰਪ ਦੀਆਂ ਕੁਝ ਐਡਸ ਜਿਹੜੀਆਂ ਉਹਨਾਂ ਦੇ ਆਈਆਂ ਆ ਉਹਨਾਂ ਦੇ ਵਿੱਚ ਜਿਹੜੇ ਕਲੇਮਸ ਆ ਉਹ ਝੂਠੇ ਨੇ। ਤੇ ਪਰ ਕਹਿੰਦੇ ਵੀ ਇਹ ਫੈਕਟ ਚੈਕਰਸ ਤਾਂ ਇਸ ਚੀਜ਼ ਨੂੰ ਮੰਨਦੇ ਆ ਪਰ ਫੇਸਬੁੱਕ ਆਪਣੇ ਜਿਹੜੇ ਯੂਜ਼ਰਸ ਨੂੰ ਇਹ ਇਨਫੋਰਮੇਸ਼ਨ ਜਿਹੜੀ ਆ ਉਹ ਨਹੀਂ ਦੱਸ ਰਿਹਾ ਹੈਗਾ। ਸੋ ਬਹੁਤ ਜਿਹੜੀ ਇਸ ਟਾਈਮ ਦੇ ਉੱਤੇ ਇਹ ਰੌਲਾ ਜਿਹੜਾ ਆ ਉਹ ਪੈ ਰਿਹਾ ਹੈਗਾ ਆ ਵੀ ਜਿਹੜੇ ਪੋਲੀਟੀਕਲ ਐਡਸ ਆ ਉਹਨਾਂ ਦੇ ਵਿੱਚ ਕੀ ਸੱਚਾਈ ਆ ਕੀ ਝੂਠ ਆ, ਕੀ ਸੋਸ਼ਲ ਮੀਡੀਆ ਪਲੇਟਫਾਰਮਸ ਆ ਉਹਨਾਂ ਨੂੰ ਖੁਦ ਤੋਂ ਇਹ ਸਾਰੀਆਂ ਚੀਜ਼ਾਂ ਦੱਸਣੀਆਂ ਚਾਹੀਦੀਆਂ ਆ ਜਾਂ ਨਹੀਂ। ਜਿਸ ਤਰੀਕੇ ਦੇ ਨਾਲ ਰਾਸ਼ਟਰਪਤੀ ਟਰੰਪ ਕਾਫੀ ਚਿਰ ਤੋਂ ਇਹ ਗਲਤ ਹੀ ਝੂਠ ਹੀ ਜਿਹੜਾ ਉਹ ਆਖੀ ਜਾ ਰਿਹਾ ਵੀ ਜੋ ਬਾਈਡਨ ਨੇ ਡੀਫੰਡ ਕਰਨ ਦੇ ਲਈ ਆਖਿਆ ਪੁਲਿਸ ਫੋਰਸਿਸ ਨੂੰ, ਜਦ ਕਿ ਇੱਦਾਂ ਦੀ ਕੋਈ ਵੀ ਚੀਜ਼ ਜੋ ਬਾਈਡਨ ਨੇ ਜਿਹੜੀ ਉਹ ਨਹੀਂ ਆਖੀ। ਇਨਫੈਕਟ ਉਹਨੇ ਕਿਹਾ ਵੀ ਮੈਂ ਇਸ ਚੀਜ਼ ਦੇ ਹੱਕ ਦੇ ਵਿੱਚ ਨਹੀਂ ਹੈਗਾ। ਸੋ ਉਹਨਾਂ ਦੀਆਂ ਕਈ ਐਡਸ ਦੇ ਵਿੱਚ ਇੱਦਾਂ ਦੀ ਚੀਜ਼ ਵਰਤੀ ਜਿਹੜੀ ਉਹ ਜਾਂਦੀ ਹੈਗੀ ਆ। ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਕਿ ਸੋਸ਼ਲ ਮੀਡੀਆ ਵਾਲੇ ਖੁਦ ਜਿਹੜੇ ਕੰਪਨੀਆਂ ਵਾਲੇ ਆ ਇੱਦਾਂ ਦੀ ਕੋਈ ਪਹਿਲ ਕਦਮੀ ਕਰਦੇ ਆ ਜਾਂ ਉਹ ਲੋਕਾਂ ਦੇ ਉੱਤੇ ਹੀ ਜਿਹੜਾ ਉਹ ਛੱਡਦੇ ਆ ਵੀ ਸੱਚਾਈ ਨੂੰ ਉਹ ਖੁਦ ਹੀ ਲੱਭਣ। ਕਿਉਂਕਿ ਆਲਰੇਡੀ ਆਪਾਂ ਦੇਖਿਆ ਵੀ ਕਿੰਨੀਆਂ ਝੂਠੀਆਂ ਕਲੇਮਸ, ਕਿੰਨੀਆਂ ਝੂਠੀਆਂ ਖਬਰਾਂ ਆ ਇਹਨਾਂ ਦੇ ਪਲੇਟਫਾਰਮਸ ਦੇ ਉੱਤੇ ਜਿਹੜੀਆਂ ਉਹ ਫੈਲਦੀਆਂ ਨੇ, ਜਿਨ੍ਹਾਂ ਕਰਕੇ ਬਾਅਦ ਦੇ ਵਿੱਚ ਕਈ ਥਾਵਾਂ ਦੇ ਉੱਤੇ ਨੁਕਸਾਨ ਵੀ ਜਿਹੜਾ ਉਹ ਹੁੰਦਾ ਆ ਜੀ। ਅਗਲੀ ਖਬਰ ਜਿਹੜੀ ਕਲੋਰੋਕਸ ਵਾਈਪਸ ਨੂੰ ਲੈ ਕੇ ਆ, ਇਸ ਕੰਪਨੀ ਦੇ CEO ਨੇ ਕਿਹਾ ਆ ਵੀ ਸਨ 2021 ਤੱਕ ਇਹਦੀ ਜਿਹੜੀ ਆ ਸ਼ਾਰਟੇਜ ਰਹੂਗੀ ਕਲੋਰੋਕਸ ਡਿਸਇਨਫੈਕਟਿੰਗ ਜਿਹੜੇ ਵਾਈਪਸ ਹੈਗੇ ਆ, ਕਿਉਂਕਿ ਡਿਮਾਂਡ ਬਹੁਤ ਜ਼ਿਆਦਾ ਹੈਗੀ ਆ। ਪਰ ਇਹਦਾ ਰਾਜਕਨਵੀਰ ਸਿੰਘ ਜੀ ਇੱਕ ਬੜਾ ਅਨਫੋਰਚੂਨੇਟ ਪਾਰਟ ਇਹ ਵੀ ਆ ਵੀ ਲੋਕ ਕਹਿੰਦੇ ਵੀ ਇਹਨੂੰ ਜਿਹੜਾ ਆਪਣੀ ਟੋਇਲਟਸ ਦੇ ਵਿੱਚ ਸਿੱਟ ਦਿੰਦੇ ਆ, ਉਹਦੇ ਨਾਲ ਇਹ ਕਲੌਗ ਹੋ ਜਾਂਦੇ ਹੈਗੇ ਆ। ਸੋ ਕਦੇ ਵੀ ਜਿਹੜੇ ਕਲੋਰੋਕਸ ਦੇ ਡਿਸਇਨਫੈਕਟਿੰਗ ਦੇ ਜਿਹੜੇ ਵਾਈਪਸ ਆ ਉਹਨਾਂ ਨੂੰ ਤੁਸੀਂ ਆਪਣੇ ਪਾਣੀ ਵਾਲੀ ਜਗ੍ਹਾ ਦੇ ਵਿੱਚ ਕਿਤੇ ਵੀ ਨਾ ਸਿੱਟੋ।
ਜੇ ਸਿੱਟਣਾ ਤਾਂ ਉਹਨੂੰ ਸਿਰਫ ਗਰਬੇਜ ਦੇ ਵਿੱਚ ਸਿੱਟਣਾ ਚਾਹੀਦਾ। ਬਿਲਕੁਲ ਕਿਉਂਕਿ ਜਿਹੜਾ ਟਾਇਲਟ ਪੇਪਰ ਹੁੰਦਾ ਉਹ ਪਾਣੀ ਦੇ ਵਿੱਚ ਕਿਤੇ ਘੁਲ ਜਾਂਦਾ। ਘੁਲ ਜਾਂਦਾ ਆ। ਇਹ ਘੁਲਦੇ ਨਹੀਂ ਹੈ, ਇਕੱਲੇ ਕਲੋਰੈਕਸ ਨਹੀਂ, ਕਿਸੇ ਵੀ ਤਰੀਕੇ ਦਾ ਜਿਹੜਾ ਡਿਸਇਨਫੈਕਟਿੰਗ ਵਾਈਪ ਆ, ਕਿਉਂਕਿ ਕਈ ਵੱਖ-ਵੱਖ ਬ੍ਰਾਂਡਸ ਜਿਹੜੇ ਉਹ ਹੈਗੇ ਆ ਉਹ ਪਾਣੀ ਦੇ ਵਿੱਚ ਘੁਲਣ ਵਾਲੇ ਨਹੀਂ ਹੁੰਦੇ, ਸੋ ਉੱਦਾਂ ਹੀ ਰਹਿੰਦੇ ਆ, ਕਲੌਗ ਹੋ ਜਾਂਦਾ ਅਤੇ ਇਹ ਬਾਅਦ ਦੇ ਵਿੱਚ ਸਿਟੀ ਦੀ ਵੀ ਚਿੰਤਾ ਅਤੇ ਤੁਹਾਡੇ ਘਰ ਦੀ ਵੀ ਜਿਹੜੀ ਇਹ ਪ੍ਰੋਬਲਮ ਜਿਹੜੀ ਉਹ ਬਣ ਸਕਦੀ ਆ। ਸੋ ਉਹ ਕੰਮ ਜਿਹੜਾ ਕਿਰਪਾ ਕਰਕੇ ਨਾ ਕਰਿਓ, ਯੂਜ਼ ਕਰਕੇ ਉਹਨੂੰ ਗਾਰਬੇਜ ਦੇ ਵਿੱਚ ਹੀ ਜਿਹੜਾ ਉਹ ਸੁੱਟਿਆ ਜਾਵੇ। ਜੀ ਅਗਲੀ ਖਬਰ ਜੌਨਸਨ ਐਂਡ ਜੌਨਸਨ ਤੋਂ ਆ ਰਹੀ ਹੈ। ਉਹਨਾਂ ਨੇ ਅੱਜ ਸਵੇਰੇ ਅਨਾਊਂਸ ਕੀਤਾ ਆ ਕਿ US ਗਵਰਨਮੈਂਟ ਨੇ 100 ਮਿਲੀਅਨ ਦੇ ਕਰੀਬ ਡੋਜ਼ਸ ਜਿਹੜੀਆਂ ਆ ਕਰੋਨਾ ਵਾਇਰਸ ਵੈਕਸੀਨ ਦੀਆਂ ਆਰਡਰ ਕੀਤੀਆਂ, ਜਿਹਦੇ ਲਈ ਉਹਨਾਂ ਨੂੰ $1 ਬਿਲੀਅਨ ਦਿੱਤਾ ਗਿਆ ਆ। ਕਹਿੰਦੇ ਪਈ ਅਸੀਂ 100 ਮਿਲੀਅਨ ਡੋਜ਼ਸ ਮਤਲਬ ਜਿਹੜੇ ਟੀਕੇ ਆ ਉਹਨਾਂ ਦੇ ਵੈਕਸੀਨ ਦੇ ਉਹ ਆਪਾਂ ਦੇਵਾਂਗੇ US ਗਵਰਨਮੈਂਟ ਨੂੰ, US ਨੂੰ, ਅਤੇ ਜੇ ਉਹ ਤੋਂ ਬਾਅਦ 200 ਮਿਲੀਅਨ ਡੋਜ਼ਸ ਦੀ ਹੋਰ ਜ਼ਰੂਰਤ ਹੋਈ ਉਹਦੇ ਲਈ ਵੀ ਅਸੀਂ ਤਿਆਰ ਹੈਗੇ ਹਾਂ। ਸੋ ਇਹਦੇ 'ਚ ਇੱਕ ਚੀਜ਼ ਜ਼ਰੂਰ ਇਹ ਕਹੀ ਗਈ ਆ ਵੀ ਅਮਰੀਕਨਸ ਨੂੰ ਕਿਸੇ ਤਰ੍ਹਾਂ ਦੀ ਵੀ ਕੋਸਟ ਇਸ ਵੈਕਸੀਨ ਲਈ ਨਹੀਂ ਦੇਣੀ ਪਊਗੀ, ਪਰ ਜਿਹੜਾ ਕੋਈ ਐਡਮਿਨਿਸਟ੍ਰੇਟਰ ਹੈਗੇ ਆ ਜਿੱਦਾਂ ਹਸਪਤਾਲ ਆ ਉਹ ਆਪਣੀ ਫੀਸ ਜਾਂ ਹੈਲਥ ਕੇਅਰ ਪ੍ਰੋਫੈਸ਼ਨਲ ਆ ਉਹ ਚਾਰਜ ਕਰ ਸਕਦੇ ਹੈਗੇ ਆ। ਜੀ CHP ਦੇ ਦੁਆਰਾ ਬਲੂ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਕੱਲ੍ਹ ਦੀ ਇੱਕ ਗੋਲੀਬਾਰੀ ਦੀ ਘਟਨਾ ਤੋਂ ਬਾਅਦ 'ਚ ਉਹਨਾਂ ਨੇ ਜਿਹੜਾ ਆ ਉਹ ਯੋਲੋ, ਪਲੇਸਰ, ਸੈਕਰਾਮੈਂਟੋ ਅਤੇ ਸਟਰ ਕਾਊਂਟੀਜ਼ ਦੇ ਵਿੱਚ ਇਹ ਅਲਰਟ ਜਾਰੀ ਕੀਤਾ। 50 ਸਾਲਾਂ ਦਾ ਐਲਬਰਟ ਵੀਲਰ ਨਾਂ ਦਾ ਜਿਹੜਾ ਬੰਦਾ ਹੈ ਜਿਹੜਾ ਇਹਨਾਂ ਨੇ ਆਇਡੈਂਟੀਫਾਈ ਕੀਤਾ, ਕਹਿੰਦੇ ਵੀ ਇਹਨਾਂ ਨੇ ਇਸ ਨੇ ਪੁਲਿਸ ਵਾਲਿਆਂ ਦੇ ਉੱਤੇ ਜਿਹੜੀ ਉਹ ਗੋਲੀ ਚਲਾਈ ਆ। ਇਹ 2013 ਦੀ ਸ਼ੈਵੀ ਸਿਲਵਰਾਡੋ ਜਿਹੜੀ ਉਹ ਚਲਾ ਰਿਹਾ ਸੀ, ਜਿਸ ਦੇ ਉੱਤੇ ਟੈਂਪਰੇਰੀ ਕੈਲੀਫੋਰਨੀਆ ਦੀ ਲਾਇਸੈਂਸ ਪਲੇਟ AL30Y21 ਜਿਹੜੀ ਆ ਉਹ ਗੱਡੀ ਜਿਹੜੀ ਉਹ ਚਲਾ ਰਿਹਾ ਸੀ। ਕਹਿੰਦੇ ਵੀ ਜੇ ਤੁਹਾਨੂੰ ਕਿਤੇ ਵੀ ਉਹ ਦਿਸਦਾ ਹੋਵੇ, ਤੁਹਾਨੂੰ ਕਿਤੇ ਵੀ ਉਹ ਜਿਹੜਾ ਉਹ ਪਤਾ ਲੱਗੇ ਤਾਂ ਨਾਲ ਦੇ ਨਾਲ ਤੁਰੰਤ ਜਿਹੜਾ ਉਹ 911 ਨੂੰ ਜਿਹੜੀ ਉਹ ਕਾਲ ਕਰੋ। ਸੈਕਰਾਮੈਂਟੋ, ਯੋਲੋ, ਪਲੇਸਰ ਅਤੇ ਸਟਰ ਕਾਊਂਟੀਜ਼ ਦੇ ਵਿੱਚ ਜਿਹੜਾ ਉਹ ਦੇਖਿਆ ਇਹ ਬਲੂ ਅਲਰਟ ਜਾਰੀ ਕੀਤਾ ਹੈ। ਰੀਓ ਲਿੰਡਾ ਬੁਲੇਵਾਰਡ, ਰਵੇਰਾ ਡਰਾਈਵ, ਸੈਕਰਾਮੈਂਟੋ ਅਤੇ ਅਖੀਰਲੀ ਵਾਰ ਇਸ ਨੂੰ ਜਿਹੜਾ ਉਹ ਦੇਖਿਆ ਗਿਆ ਸੀਗਾ। ਇਸ ਨੇ ਪੁਲਿਸ ਵਾਲਿਆਂ ਦੇ ਉੱਤੇ ਗੋਲੀ ਚਲਾਈ ਸੀਗੀ। ਜੀ ਅਗਲੀ ਖਬਰ ਫ੍ਰਿਜਨੋ ਤੋਂ ਆ ਰਹੀ ਹੈ, ਜਿੱਥੇ ਕਿ ਫ੍ਰਿਜਨੋ ਸਿਟੀ ਕਾਲਜ ਜਿਹੜਾ ਹੈਗਾ ਉਹਦੀਆਂ ਕਲਾਸਿਸ ਅਗਸਤ 10 ਤੋਂ ਸ਼ੁਰੂ ਹੋਣ ਜਾ ਰਹੀਆਂ। ਸਾਰੀਆਂ ਕਲਾਸਿਸ ਆਨਲਾਈਨ ਹੀ ਹੋਣਗੀਆਂ। ਸੋ ਉਹਦੇ ਸੰਬੰਧ ਦੇ ਵਿੱਚ ਪੂਰਾ ਹਫਤਾ ਆ ਵੀ ਉਹਨਾਂ ਦੀ ਐਨਰੋਲਮੈਂਟ ਹੋ ਰਹੀ ਆ, ਕਲਾਸਿਸ ਚੱਲ ਰਹੀਆਂ ਵੀ ਕਿਸ ਤਰ੍ਹਾਂ ਤੁਸੀਂ ਵਰਚੁਅਲ ਲਰਨਿੰਗ ਕਰਨੀ ਹੈਗੀ ਆ। ਤਵੀਥਾ ਬਿਲਾਬਾ ਜਿਹੜੇ ਦੀਨ ਹੈਗੇ ਹਿਊਮੈਨਿਟੀਜ਼ ਦੇ ਫ੍ਰਿਜਨੋ ਸਿਟੀ ਕਾਲਜ ਦੇ ਵਿੱਚ, ਉਹਨਾਂ ਨੇ ਕਿਹਾ ਵੀ ਇੱਕ ਹਫਤਾ ਹੁਣ ਬੱਚਿਆਂ ਨੂੰ ਤਿਆਰ ਕਰਨ ਦੇ ਲਈ ਹੈਗਾ, ਜਦੋਂ ਨੈਕਸਟ ਵੀਕ ਤੋਂ ਕਲਾਸਿਸ ਸ਼ੁਰੂ ਹੋਣੀਆਂ, ਕਿਸ ਤਰ੍ਹਾਂ ਕਲਾਸਿਸ ਲੈਣੀਆਂ, ਕਿਹੜੀਆਂ ਕਲਾਸਿਸ ਲੈਣੀਆਂ। ਪਰ ਅਨਫੋਰਚੂਨੇਟ ਪਾਰਟ ਇਹ ਆ ਵੀ 17% ਐਨਰੋਲਮੈਂਟ ਡਾਊਨ ਹੋਈ ਹੈਗੀ ਆ ਉਹਨਾਂ ਦੀ। ਸੋ ਦੇਖੋ ਔਨਲਾਈਨ ਦੇ ਲਈ ਵੀ ਜਿਹੜੀ ਆ ਐਨਰੋਲਮੈਂਟ 17% ਡਾਊਨ ਹੋਈ ਆ। ਅਤੇ ਫ੍ਰਿਜਨੋ ਸਿਟੀ ਕੌਂਸਲ ਸਿਟੀ ਕਾਲਜ ਦੇ ਜਿਹੜੇ ਡਾਇਰੈਕਟਰ ਹੈਗੇ ਆ ਉਹਨਾਂ ਨੇ ਇਹ ਦੱਸਿਆ ਵੀ 70% ਦੇ ਕਰੀਬ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਫਾਈਨੈਂਸ਼ੀਅਲ ਏਡ ਮਿਲੂਗੀ। ਜਿਹੜੇ 30% ਉਹਨਾਂ ਨੂੰ ਨਹੀਂ ਮਿਲ ਰਹੀ ਉਹਨਾਂ ਦੇ ਲਈ ਵੀ ਉਹਨਾਂ ਨੇ ਕੋਈ ਕੈਲੀਫੋਰਨੀਆ ਪ੍ਰੋਮਿਸ ਪ੍ਰੋਗਰਾਮ ਰੱਖਿਆ ਜਿੱਥੋਂ ਫੀਸ ਰੀਇੰਬਰਸ ਹੋ ਸਕਦੀ ਆ। ਜੀ ਉਧਰ ਬੇ ਏਰੀਏ ਦੇ ਵੀ ਜਿਹੜੇ ਸਕੂਲ ਜਿਹੜੇ ਵੇਵਰ ਮੰਗ ਰਹੇ ਸੀਗੇ ਵੀ ਅਸੀਂ ਇਨ ਪਰਸਨ ਜਿਹੜਾ ਸਕੂਲ ਜਿਹੜੇ ਉਹ ਚਾਲੂ ਕਰਨਾ ਚਾਹੁੰਦੇ ਆ ਕਲਾਸਾਂ ਦੇ ਵਿੱਚ, ਅਤੇ ਉਹਨਾਂ ਨੂੰ ਕਹਿੰਦੇ ਕਿਹਾ ਜਾ ਰਿਹਾ ਵੀ ਹੁਣ ਇਸ ਟਾਈਮ ਇੰਤਜ਼ਾਰ ਕਰੋ, ਵੇਟ ਜਿਹੜਾ ਉਹ ਤੁਹਾਨੂੰ ਕਰਨਾ ਪੈਣਾ ਆ। ਕੁਛ ਕੀ ਹਫ਼ਤਿਆਂ ਦੇ ਵਿੱਚ ਤਕਰੀਬਨ ਸਾਰੇ ਥਾਵਾਂ ਦੇ ਉੱਤੇ ਅਗਲੇ ਜਾਂ ਉਸ ਤੋਂ ਅਗਲੇ ਹਫ਼ਤੇ ਦੇ ਵਿੱਚ ਕਲਾਸਿਸ ਜਿਹੜੀਆਂ ਉਹ ਸ਼ੁਰੂ ਹੋਣੀਆਂ ਸੀਗੀਆਂ, ਪਰ ਇਹ ਹਾਲਾਤ ਜਿਹੜੇ ਜਿੱਦਾਂ ਦੇ ਹੁਣ ਜਾਰਜੀਆ ਤੋਂ ਹੀ ਆਪਾਂ ਨੂੰ ਇਹ ਖਬਰ ਆ ਗਈ ਆ ਵੀ ਇੱਕ ਛੋਟੇ ਬੱਚੇ ਨੂੰ ਵੀ, ਅਤੇ ਉਹ ਫਿਰ ਪੂਰੇ ਭੀੜ ਭੜਾਕੇ ਵਾਲੇ ਜਿਹੜੇ ਆ ਉੱਥੇ ਸਕੂਲ ਦੇ ਵਿੱਚ ਗਿਆ ਸੀਗਾ, ਅਤੇ ਉੱਥੇ ਗਾਂਹ ਤੋਂ ਗਾਂਹ ਪਤਾ ਨਹੀਂ ਕਿੰਨਿਆਂ ਨੂੰ ਜਿਹੜਾ ਹੋ ਗਿਆ ਹੋਣਾ ਆ। ਸੋ ਇੱਦਾਂ ਦੀਆਂ ਘਟਨਾਵਾਂ ਕਈ ਥਾਵਾਂ ਦੇ ਉੱਤੇ ਜਿਹੜੀਆਂ ਉਹ ਵਾਪਰ ਸਕਦੀਆਂ ਆ। ਸੋ ਇਹ ਹੁਣ ਦੇਖਣਾ ਪੈਣਾ ਆ। ਸਟੇਟ ਦੀਆਂ ਗਾਈਡਲਾਈਨਸ ਹਰਜੋਤ ਸਿੰਘ ਜੀ ਇਹ ਕਹਿੰਦੀਆਂ ਆ ਵੀ 14 ਦਿਨ ਪਹਿਲਾਂ ਜਿਹੜਾ ਆ ਵੇਵਰ ਦੇ ਲਈ ਤੁਹਾਨੂੰ ਅਪਲਾਈ ਕਰਨਾ ਪੈਣਾ ਹੈ, ਜਿਹੜਾ ਤੁਸੀਂ ਓਪਨਿੰਗ ਡੇਟ ਜਿਹੜੀ ਉਹ ਚਾਹੁੰਦੇ ਆ। ਅਤੇ ਫਿਰ ਨਾਲ ਹੀ ਕਹਿੰਦੇ ਵੀ ਪੇਰੈਂਟ ਕਮਿਊਨਿਟੀ ਆਰਗੇਨਾਈਜੇਸ਼ਨ, ਲੇਬਰ ਆਰਗੇਨਾਈਜੇਸ਼ਨ, ਉਹਨਾਂ ਦੇ ਨਾਲ ਕੰਸਲਟ ਕਰਨਾ ਪੈਣਾ ਆ। ਆਪਣਾ ਰੀਓਪਨਿੰਗ ਪਲਾਨ ਆਪਣੀ ਜਿਹੜੀ ਵੈਬਸਾਈਟ ਦੇ ਉੱਤੇ ਜਿਹੜੀ ਹੈਗੀ ਤੁਹਾਡੀ ਲੋਕਲ ਡਿਸਟ੍ਰਿਕਟ ਦੀ ਐਜੂਕੇਸ਼ਨ ਏਜੰਸੀ ਆ ਉਸ ਦੇ ਉੱਤੇ ਤੁਹਾਨੂੰ ਉਹ ਪਾਉਣਾ ਪੈਣਾ ਆ। ਅਤੇ ਤੁਹਾਨੂੰ ਪੀਰੀਓਡਿਕਲੀ ਯਾਨੀ ਕਿ ਸਮੇਂ ਸਿਰ ਸਕੂਲ ਦੇ ਸਟਾਫ ਅਤੇ ਜਿਹੜੇ ਆ ਉਹਨਾਂ ਦੀ ਟੈਸਟਿੰਗ ਜਿਹੜੀ ਕਰਨੀ ਪੈਣੀ ਆ, ਅਤੇ ਜਿਹੜੇ ਵਿਦਿਆਰਥੀ ਆ ਰਹੇ ਆ ਜਾਂ ਸਟਾਫ ਜਿਹੜੇ ਆ ਉੱਥੇ ਉਹਨਾਂ ਨੇ ਆਉਣਾ ਆ, ਉਹਨਾਂ ਦਾ ਰੈਗੂਲਰ ਡੇਲੀ ਵੈਲਨੈਸ ਚੈੱਕ ਜਿਹੜਾ ਆ ਉਹ ਕਰਨਾ ਪਊਗਾ।
ਮਾਸਕ ਜਿਹੜਾ ਉਹ ਪਾਉਣਾ ਸਕੂਲਾਂ ਦੇ ਵਿੱਚ ਬੱਸਾਂ ਦੇ ਵਿੱਚ ਜਿਹੜਾ ਉਹ ਲਾਜ਼ਮੀ ਹੋਊਗਾ। ਸੋ ਇਹ ਇਹਨਾਂ ਨੇ ਵੇਵਰ ਲੈਣ ਦੇ ਲਈ ਕੁਝ ਚੀਜ਼ਾਂ ਤਾਂ ਜਿਹੜੀਆਂ ਉਹ ਕੀਤੀਆਂ ਹੈਗੀਆਂ ਆ। ਸੋ ਦੇਖਦੇ ਹਾਂ ਵੀ ਕਿੰਨੇ ਕੁ ਜਿਹੜੇ ਸਕੂਲ ਆ ਉਹ ਵੇਵਰ ਜਿਹੜੇ ਉਹਨਾਂ ਨੂੰ ਮਿਲੂਗਾ, ਅਤੇ 14 ਦਿਨ ਪਹਿਲਾਂ 2 ਹਫ਼ਤੇ ਪਹਿਲਾਂ ਐਟਲੀਸਟ ਜਿਹੜਾ ਆ ਉਹਨਾਂ ਨੂੰ ਇਹ ਕਰਨਾ ਹੀ ਜਿਹੜਾ ਉਹ ਪੈਣਾ ਹੈਗਾ ਜੀ। ਅਗਲੀ ਖਬਰ ਯੂਬਾ ਸਿਟੀ ਤੋਂ ਆ ਰਹੀ ਹੈ, ਜਿੱਥੇ ਕਿ ਇੱਕ 24 ਸਾਲਾਂ ਦਾ ਗੁਰਵਿੰਦਰ ਸਿੰਘ, ਜਿਸ ਨੇ ਕਹਿੰਦੇ ਵੀ 75 ਸਾਲਾਂ ਦੀ ਬਜ਼ੁਰਗ ਔਰਤ ਤੋਂ ਕਾਰ ਜਿਹੜੀ ਆ ਆਪਣੇ ਚਾਕੂ ਦੇ ਨਾਲ ਦਿਖਾਲ ਕੇ ਖੋਲੀ ਸੀ ਅਤੇ ਉਸ ਨੂੰ ਚਾਰਜ ਕੀਤਾ ਗਿਆ ਅਟੈਂਪਟਡ ਬਰਗਲਰੀ, ਕਾਰ ਜੈਕਿੰਗ, ਐਲਡਰ ਰਿਵਿਊਜ਼ ਅਤੇ ਅਵੇਡਿੰਗ ਏ ਪੀਸ ਆਫੀਸਰ। ਅਤੇ ਉਹ ਕਾਰ ਖੋਹ ਕੇ ਭੱਜ ਗਿਆ। ਉਹ ਤੋਂ ਬਾਅਦ ਜਿਹੜਾ ਲਿੰਕਨ ਐਵਨਿਊ, ਲਿੰਕਨ ਰੋਡ ਯੂਬਾ ਸਿਟੀ ਦੀ ਹੈਗੀ ਹੈ, ਅਤੇ ਹਾਈਵੇ 99 'ਤੇ ਉਹਨੂੰ ਅਰੈਸਟ ਵੀ ਕੀਤਾ ਗਿਆ। ਉਹਦੇ ਸੰਬੰਧ ਦੇ ਵਿੱਚ ਹੁਣ ਉਹਦਾ ਜਿਹੜਾ ਟਰਾਇਲ ਆ ਉਹ ਸਤੰਬਰ ਮਹੀਨੇ ਦੇ ਵਿੱਚ ਚੱਲੇਗਾ। ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਇੱਥੇ ਹੀ ਜਿਹੜਾ ਉਹ ਸਮਾਪਤ ਆ, ਅਤੇ ਮਿਲਾਂਗੇ ਆਪਾਂ ਆਪਣੇ ਸਾਰੇ ਜਿਹੜੇ ਸਰੋਤਿਆਂ ਨੂੰ ਜਿਹੜਾ ਜੀ ਅਗਲੀ ਵਾਰ। ਉਸ ਤੋਂ ਪਹਿਲਾਂ ਜਿਹੜਾ ਜੀ ਉਹ ਦੱਸਦੇ ਜਾਈਏ ਵੀ ਇਸ ਤੋਂ ਅਗਲਾ ਪ੍ਰੋਗਰਾਮ ਆ ਉਹ ਹੋਵੇਗਾ ਆਤਮਿਕ ਆਨੰਦ 11 ਵਜੇ ਤੱਕ, 11 ਤੋਂ 12:30 ਵਜੇ ਤੱਕ ਜਿਹੜਾ ਪ੍ਰੋਗਰਾਮ ਹਾਸੇ ਚਾਰੇ ਪਾਸੇ, ਫਿਰ 12:30 ਤੋਂ 2 ਵਜੇ ਤੱਕ ਪ੍ਰੋਗਰਾਮ ਨਜ਼ਰੀਆ, 2 ਵਜੇ ਜਿਹੜਾ ਪ੍ਰੋਗਰਾਮ ਨਜ਼ਰੀਆ, ਅਤੇ ਫਿਰ ਪੌਣੇ ਜਿਹੜਾ 4 ਵਜੇ ਪ੍ਰੋਗਰਾਮ ਰਿਸ਼ਤੇ ਜਿਹੜਾ ਉਹ ਆਵੇਗਾ, 4 ਵਜੇ ਪ੍ਰੋਗਰਾਮ ਵਿਸਰ ਦਾ ਵਿਰਸਾ, ਅਤੇ ਫਿਰ 5:40 ਦੇ ਉੱਤੇ ਪ੍ਰੋਗਰਾਮ ਅਪਡੇਟ ਅਮਰੀਕਾ ਦਾ ਜਿਹੜਾ ਸ਼ਾਮ ਦਾ ਬੁਲੇਟਿਨ ਆ ਉਹ ਪੇਸ਼ ਕਰਾਂਗੇ। 6 ਵਜੇ ਗੁਰਬਾਣੀ ਦਾ ਪ੍ਰੋਗਰਾਮ ਸ਼ਾਮ ਦੇ ਦੀਵਾਨ ਜਿਹੜੇ ਉਹ ਸਰਵਣ ਕਰਾਂਗੇ, ਅਤੇ ਫਿਰ 8 ਵਜੇ ਜਿਹੜਾ ਜੀ ਉਹ ਪ੍ਰੋਗਰਾਮ ਆਵੇਗਾ ਖਬਰ ਤੇ ਨਜ਼ਰ, ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਪ੍ਰੋਗਰਾਮ ਆਵੇਗਾ ਅਪਡੇਟ ਅਮਰੀਕਾ ਦਾ ਰਿਪੀਟ ਬ੍ਰੌਡਕਾਸਟ। 9 ਵਜੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਸੰਬੰਧਿਤ ਰੇਡੀਓ ਨਾਟਕ ਜਿਹੜਾ ਆ ਉਹ ਪੇਸ਼ ਕੀਤਾ ਜਾਵੇਗਾ। ਸੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣਗੇ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਜੀਤ ਸਿੰਘ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।